ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਇਸ ਉੱਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਪਡੇਟ ਅਮਰੀਕਾ ਦਾ ਅੱਜ ਦਾ ਵੀਰਵਾਰ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 5 ਅਗਸਤ ਦਿਨ ਵੀਰਵਾਰ, ਅਤੇ ਵੀਰਵਾਰ ਨੂੰ ਆਪਣਾ ਜਿਹੜਾ ਹੈ ਟਰੱਕਿੰਗ ਥਰਸਡੇ, ਵੀਰਵਾਰ ਨੂੰ ਟਰੱਕਿੰਗ ਦੇ ਬਾਰੇ ਜਿਹੜੀ ਉਹ ਆਪਾਂ ਗੱਲਬਾਤ ਕਰਦੇ ਹਾਂ। ਮੇਰੇ ਨਾਲ ਇਸ ਜਿਹੜੀ ਇੰਡਸਟਰੀ ਦੇ ਬਾਰੇ ਗੱਲਬਾਤ ਕਰਨ ਦੇ ਲਈ ਜੁੜੇ ਨੇ ਰਮਨ ਸਿੰਘ ਜੀ। ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਹੋਮ, ਆਟੋ, ਕਮਰਸ਼ੀਅਲ, ਲਿਕਰ ਸਟੋਰ, ਗੈਸ ਸਟੇਸ਼ਨ ਇੰਸ਼ੋਰੈਂਸ, ਕਨਵੀਨੀਅੰਸ ਸਟੋਰ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਦੇ ਲਈ ਕਾਲ 4082722500 408-272-2500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜਲ, ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਯੂਬਾ ਸਿਟੀ, ਹਰਵਿੰਦਰ ਸਿੰਘ ਦਿਓਲ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਿਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋ ਪੈਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ। ਜ਼ੈਂਡਰ ਮੌਰਗੇਜ ਅਤੇ ਰੀਅਲ ਐਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 559-905-2575 5599052575। ਟੇਰਕੀਆਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਨਾ 415-909-0503। ਵੁੱਡਲੈਂਡ ਦੇ ਵਿੱਚ ਟਰੱਕ ਪਾਰਕਿੰਗ ਅਵੇਲੇਬਲ ਆ। I-5 ਦੇ ਐਗਜ਼ਿਟ 538 ਦੇ ਉੱਤੇ ਵੀਡੀਓ ਸਰਵੇਲੈਂਸ ਸਿਕਿਉਰਿਟੀ ਦਾ ਪ੍ਰਬੰਧ ਆ। 597 ਨਾਰਥ ਈਸਟ ਸਟਰੀਟ, ਵੁੱਡਲੈਂਡ 9163969085। ਘੋਲੀਆ ਟਰੱਕ ਡਰਾਈਵਿੰਗ ਸਕੂਲ, ਫਰੈਜ਼ਨੋ ਹਾਈਵੇ 99 ਅਤੇ 180 ਦੇ ਕਾਰਨਰ ਦੇ ਉੱਤੇ ਪੰਜਾਬ ਵਰਗੇ ਮਾਹੌਲ ਦੇ ਵਿੱਚ 53 ਫੁੱਟੇ ਟ੍ਰੇਲਰ ਦੇ ਉੱਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਇਹਨਾਂ ਦੇ ਕੋਲ ਡਰਾਈਵ ਐਂਡ ਟ੍ਰੇਲਰਸ ਰੈਂਟ ਦੇ ਲਈ ਉਪਲਬਧ ਹਨ ਅਤੇ ਇਹਨਾਂ ਨੂੰ ਸ਼ਾਪ ਦੇ ਲਈ ਮਕੈਨਿਕ ਦੀ ਜ਼ਰੂਰਤ ਹੈ। 2306 ਵੈਸਟ ਡੈਨ ਰੌਨਕਿਲੋ ਡਰਾਈਵ, ਫਰੈਜ਼ਨੋ 5592663737 559-266-3737। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅਤੇ ਆਪਾਂ ਜਿਹੜੇ ਆ ਟਰੱਕਿੰਗ ਦੇ ਬਾਰੇ ਜਿਹੜੀ ਆ ਉਹ ਗੱਲਬਾਤ ਕਰਾਂਗੇ। ਅਤੇ ਸਰੋਤੋ ਤੁਹਾਡੇ ਵੀ ਜੇ ਟਰੱਕਿੰਗ ਬਾਰੇ ਸਵਾਲ ਹੋਣ ਤਾਂ ਉਹ ਤੁਸੀਂ ਜਿਹੜਾ ਜੀ ਕਾਲ ਕਰਕੇ ਜਿਹੜਾ ਜੀ ਉਹ ਪੁੱਛ ਸਕਦੇ ਹੋ। ਆਪਣੇ ਕੋਈ ਵੀ ਵਿਚਾਰ ਵੀ ਹੋਣ ਉਹ ਵੀ ਆਪਣੇ ਸਾਂਝੇ ਕਰ ਸਕਦੇ ਹੋ। ਕਾਲ ਕਰਨ ਦੇ ਲਈ ਨੰਬਰ ਰਹੇਗਾ 408-272-5200 4082725200। ਟਰਾਈ ਕਰਿਓ ਵੀ ਪ੍ਰੋਗਰਾਮ ਦੇ ਹੁਣ ਸ਼ੁਰੂਆਤ ਦੇ ਵਿੱਚ ਹੀ ਕਾਲਸ ਕਰਨੀਆਂ ਸ਼ੁਰੂ ਕਰ ਦਿਓ, ਫਿਰ ਬਿਲਕੁਲ ਅਖੀਰਲੇ ਮੌਕੇ ਕਰਦੇ ਹਾਂ ਅਤੇ ਉਦੋਂ ਫਿਰ ਸਮਾਂ ਜਿਹੜਾ ਉਹ ਸਮਾਪਤ ਹੋ ਜਾਂਦਾ ਆ। ਅਤੇ ਰਮਨ ਜੀ, ਜੇ ਟਰੱਕਿੰਗ ਦੀ ਆਪਾਂ ਸ਼ੁਰੂਆਤ ਗੱਲਬਾਤ ਕਰਦੇ ਜਾਈਏ, ਰੇਟਸ ਦੇ ਉੱਤੇ ਕਿੱਦਾਂ ਦਾ ਚੱਲ ਰਿਹਾ ਹੈਗਾ ਜੀ? ਬਰਾਬਰ ਨੇ, ਕਿੱਦਾਂ ਨੇ, ਸਟੇਬਲ ਨੇ? ਵੀ ਬਿਲਕੁਲ ਰਾਜਕਰਨ, ਜਿਹੜਾ ਇਸ ਵੇਲੇ ਮਾਹੌਲ ਹੈਗਾ ਕਿਉਂਕਿ ਸੀਜ਼ਨ ਚੱਲ ਰਿਹਾ ਹੈਗਾ ਆਪਣੇ ਕੈਲੀਫੋਰਨੀਆ 'ਚ ਪ੍ਰੋਡਿਊਸ ਦਾ ਸੀਜ਼ਨ ਜਿਹੜਾ ਉਹ ਪੂਰਾ ਫੁੱਲ ਜ਼ੋਰਾਂ 'ਤੇ ਹੈਗਾ। ਸੋ ਰੇਟਸ ਜਿਹੜੇ ਹੈਗੇ ਆ ਬੜੇ ਸਟੇਬਲ ਹੈਗੇ ਆ। ਅਜੇ ਤੱਕ ਸਟਿਲ ਹੌਲੀ ਘੜੀ ਜਿੱਦਾਂ ਅੱਗੇ ਸਟੇਬਲ ਚੱਲ ਰਹੇ ਸੀ ਉੱਦਾਂ ਹੀ ਸਟੇਬਲ ਚੱਲ ਰਹੇ ਹੈਗੇ ਆ। ਥੋੜ੍ਹਾ ਬਹੁਤ ਫਲਕਚੁਏਟ ਹੁੰਦਾ ਹੈਗਾ, ਜਿਹੜਾ ਬੈਕ ਹੌਲ ਆ ਥੋੜ੍ਹਾ ਫਲਕਚੁਏਟ ਹੋ ਜਾਂਦਾ ਹੈ ਕਦੀ ਕਦੀ, ਬਟ ਓਵਰਆਲ ਜਿਹੜਾ ਇਸ ਵੇਲੇ ਹੈਗਾ ਕਾਫੀ ਸਟਰੋਂਗ ਚੱਲ ਰਿਹਾ ਹੈਗਾ। ਰੇਟਸ ਕਾਫੀ ਵਧੀਆ ਚੱਲ ਰਹੇ ਹੈਗੇ ਆ। ਅਗੇਨ ਉਹਦੇ ਨਾਲ ਦੇ ਨਾਲ ਜਿਹੜੀ ਯੂਜ਼ ਟਰੱਕ ਮਾਰਕੀਟ ਹੈਗੀ ਆ ਉਹ ਵੀ ਕਾਫੀ ਜਿਹੜੀ ਇਸ ਵੇਲੇ ਸਟਰੋਂਗ ਚੱਲ ਰਹੀ ਹੈਗੀ ਆ। ਸੋ ਜੇ ਤੁਸੀਂ ਯੂਜ਼ ਟਰੱਕ ਮਾਰਕੀਟ 'ਚ ਹੈਗੇ ਆ ਅਤੇ ਪਲੀਜ਼ ਧਿਆਨ ਦਿਓ ਕਿ ਯੂਜ਼ ਟਰੱਕ ਜਿਹੜਾ ਲੈਣ ਲੱਗੇ ਬਹੁਤ ਵਾਰੀ ਸੋਚੋ। ਅਤੇ ਕਿਸੇ ਦਿਨ ਰੱਖਣ ਆਪਾਂ ਉਹਦੇ ਬਾਰੇ 'ਚ ਵੀ ਗੱਲ, ਜਿਹੜੀ ਲੀਜ਼ ਇਸ ਵੇਲੇ ਬਹੁਤ ਕੰਪਨੀਆਂ ਜਿਹੜੀਆਂ ਬੈਂਕਸ ਵੀ ਆ ਉਹ ਵੀ ਪ੍ਰੈਫਰ ਕਰ ਰਹੇ ਆ ਲੀਸਿੰਗ ਨੂੰ। ਅਤੇ ਆਪਣੇ ਜਿਹੜੀ ਲੀਸਿੰਗ ਹੈਗੀ ਆ ਉਹਨੂੰ ਬੜੇ ਧਿਆਨ ਦੇ ਨਾਲ ਸੋਚ ਸਮਝ ਕੇ ਕਰੋ ਕਿ ਲੀਸਿੰਗ ਦੇ ਵਿੱਚ ਜਿਹੜੀ ਸਿਚੁਏਸ਼ਨ ਆ ਕਈ ਵਾਰੀ ਕਾਫੀ ਖਰਾਬ ਹੋ ਜਾਂਦੀ ਆ। ਔਰ ਆਊਟ ਆਫ ਦਾ ਵੇ ਜਾ ਕੇ ਟਰੱਕ ਟ੍ਰੇਲਰ ਨੂੰ ਨਾ ਲਓ ਇਸ ਵੇਲੇ, ਕਿਉਂਕਿ ਆਊਟ ਆਫ ਦਾ ਵੇ ਜਾ ਕੇ ਤੁਸੀਂ ਲੈਣੇ ਹੈਗੇ ਆ ਇਸ ਵੇਲੇ ਆਪਾਂ ਨੂੰ ਟਰੱਕ ਟ੍ਰੇਲਰ ਜਿਹੜਾ ਜੇ ਜੋੜੀ ਕਿਸੇ ਨੇ ਲੈਣੀ ਆ ਅਤੇ ਐਟਲੀਸਟ ਘੱਟੋ ਘੱਟ 30 ਤੋਂ 35,000, ਈਵਨ 40-50,000 ਤੱਕ ਵੀ ਐਕਸਟਰਾ ਜਿਹੜੀ ਰੇਟਸ ਹੈਗੇ ਆ ਹਾਈ ਚੱਲ ਰਹੇ ਹੈਗੇ ਆ। ਸੋ ਕੋਸ਼ਿਸ਼ ਕਰੋ, ਥੋੜ੍ਹੀ ਵੇਟ ਕਰ ਲਓ। ਡਰਾਈਵਰ ਦਾ
ਜਿਹੜਾ ਸੀਜ਼ਨ ਹੈਗਾ ਡਰਾਈਵਰ ਦਾ ਟਾਈਮ ਵੀ ਬਹੁਤ ਗੁੱਡ ਚੱਲ ਰਿਹਾ ਹੈਗਾ, ਰੇਟਸ ਗੁੱਡ ਹੈਗੇ ਆ, ਡਰਾਈਵਿੰਗ ਦੀ ਜੋਬ ਦੇ ਰੇਟਸ ਵਧੀਆ ਹੈਗੇ ਆ। ਸੋ ਇਸ ਕਰਕੇ ਜੇ ਤੁਸੀਂ ਅਜੇ ਥੋੜ੍ਹਾ ਜਿਹਾ ਵੇਟ ਕਰ ਲਓ ਟਰੱਕ ਲੈਣ ਲਈ ਤਾਂ ਮੇਰੇ ਖਿਆਲ ਕਾਫੀ ਬਿਹਤਰ ਰਹੂਗਾ, ਕਿਉਂਕਿ 30-40 ਹਜ਼ਾਰ ਡਾਲਰ ਐਕਸਟਰਾ ਪੇ ਕਰਕੇ ਉਹਨੂੰ ਕਾਫੀ ਟਾਈਮ ਲੱਗ ਜਾਂਦਾ ਰਿਕਵਰ ਕਰਨ ਨੂੰ। ਅਤੇ ਪਲੱਸ ਨਾਲੇ ਦੂਜੀ ਗੱਲ ਇਹ ਆ ਕਿ ਹਾਈ ਮਾਰਕੀਟ ਦੀ ਹਾਈਟ ਦੇ ਉੱਤੇ ਤੁਸੀਂ ਕੋਈ ਚੀਜ਼ ਲੈਂਦੇ ਆ ਅਤੇ ਉਹ ਆਲਵੇਜ਼ ਜਿਹੜਾ ਉਹਦਾ ਡੀ ਵੈਲਿਊ ਜਲਦੀ ਹੁੰਦੀ ਫਿਰ ਬਾਅਦ 'ਚ ਦੀ ਵੈਲਿਊ ਜਲਦੀ ਹੁੰਦੀ ਹੈ ਔਰ ਨੈਗੇਟਿਵ ਹੋਣ ਦਾ ਖਦਸ਼ਾ ਜਿਹੜਾ ਬਹੁਤ ਜ਼ਿਆਦਾ ਵੱਧ ਜਾਂਦਾ। ਸੋ ਇਸ ਕਰਕੇ ਕੋਸ਼ਿਸ਼ ਕਰੋ ਵੀ ਨਾ ਇਹੋ ਜਿਹੀ ਕੋਈ ਚੀਜ਼ ਕਰੋ। ਜੀ ਬਿਲਕੁਲ, ਜੇ ਇੰਤਜ਼ਾਰ ਕਰ ਸਕਦੇ ਹਾਂ ਤਾਂ ਭਾਈ ਇੰਤਜ਼ਾਰ ਕਰ ਲਓ। ਸਬਰ ਦਾ ਫਲ ਕਈ ਵਾਰੀ ਜਿੱਦਾਂ ਕਿ ਆਖਿਆ ਜਾਂਦਾ ਵੀ ਮਿੱਠਾ ਹੁੰਦਾ ਆ, ਸੋ ਉਹ ਕਰਨ ਦੇ ਵਿੱਚ ਕੋਈ ਹਰਜ ਨਹੀਂ ਹੈ। ਜਿੱਦਾਂ ਇਹਨਾਂ ਨੇ ਦੱਸਿਆ ਵੀ ਮਾਰਕੀਟ ਜੇ ਇਕੱਲੇ ਤੁਸੀਂ ਡਰਾਈਵਰ ਵੀ ਰਨ ਕਰਦੇ ਹੋ ਤਾਂ ਉਹਦੇ ਵਿੱਚ ਬੈਠਦੀ ਆ, ਉਹਦੇ ਵਿੱਚ ਵੀ ਜਿਹੜੀ ਆ ਸੋਹਣੀ ਇਨਕਮ ਜਿਹੜੀ ਉਹ ਬਣ ਰਹੀ ਹੈਗੀ ਆ। ਸੋ ਕਿਉਂਕਿ ਹੁਣ ਮਰਜ਼ੀ ਆ ਤੁਹਾਡੀ, ਤੁਸੀਂ ਕਿੱਥੇ ਕੰਮ ਕਰਨਾ ਚਾਹੁੰਦੇ ਆ, ਆਪਣੀਆਂ ਜਿਹੜੀਆਂ ਉਸ ਹਿਸਾਬ ਦੇ ਨਾਲ ਜਿਹੜਾ ਉਹ ਕਰਦੇ ਹਾਂ। ਅਤੇ ਇਹਦੇ ਨਾਲ ਹੀ ਆਪਾਂ ਜਿਹੜੀ ਗੱਲ ਕਰਦੇ ਹਾਂ ਅਤੇ ਰਮਨ ਜੀ ਹੁਣ ਇੱਦਾਂ ਦੇਖਦੇ ਹਾਂ ਵੀ ਹੁਣ ਜਦੋਂ ਬੰਦਾ ਫਿਰ ਕਹਿ ਲਓ ਵੀ ਵੇਲਣੇ 'ਚ ਬਾਂਹ ਜਾਣ ਬੁੱਝ ਕੇ ਦਿੰਦਾ ਹੈ ਅਤੇ ਫਿਰ ਕੰਮ ਵੀ ਫਿਰ ਉੱਦਾਂ ਦੇ ਕਰਦਾ ਵੀ ਹੁਣ ਜਿਹੜਾ 30-40 ਹਜ਼ਾਰ 50 ਹਜ਼ਾਰ ਉੱਤੇ ਦਿੱਤਾ ਆ ਉਹਨੂੰ ਲਾਉਣਾ ਵੀ ਆ, ਅਤੇ ਉਹ ਲਾਉਣ ਦੇ ਲਈ ਉਹ ਕਰਨ ਦੇ ਲਈ ਫਿਰ ਕੰਮ ਵੀ ਪੁੱਠੇ ਸਿੱਧੇ, ਕਿਤੇ ਦੋ ELDਆਂ ਅਤੇ ਕਿਤੇ ਫਿਰ ਜਿਹੜੇ ਕਾਨੂੰਨਾਂ ਦੀਆਂ ਫਿਰ ਧੱਜੀਆਂ ਜਿਹੜੀਆਂ ਉਹ ਉਡਾਉਣੀਆਂ ਆ, ਉਹ ਫਿਰ ਕਰਨਾ ਥੋੜ੍ਹਿਆਂ ਨੇ ਆ ਅਤੇ ਅਸਰ ਜਿਹੜਾ ਉਹ ਸਾਰਿਆਂ ਦੇ ਉੱਤੇ, ਬਦਨਾਮੀ ਜਿਹੜੀ ਆ ਉਹ ਸਾਰਿਆਂ ਦੀ ਹੋਣੀ ਆ। ਸੋ ਜ਼ਰੂਰ ਸਰੋਤਿਓ ਇਸ ਮੁੱਦੇ ਦੇ ਉੱਤੇ ਵੀ ਤੁਸੀਂ ਆਪਣੇ ਵਿਚਾਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਂਝੇ ਕਰ ਸਕਦੇ ਆ, ਜਿਹੜਾ ਇਸ ਟਾਈਮ ਬਹੁਤ ਹੀ ਜ਼ਿਆਦਾ ਜਿੱਦਾਂ ਪੈਨਡੈਮਿਕ ਕੋਵਿਡ ਦੀ ਚੱਲ ਰਹੀ ਆ, ਇੱਦਾਂ ਹੀ ਜਿਹੜੇ ਆ ਟਰੱਕਿੰਗ ਇੰਡਸਟਰੀ ਵਾਲੇ ਕਹਿ ਰਹੇ ਆ ਵੀ ਇਹ ਇੱਕ ਐਪੀਡੈਮਿਕ, ਇੱਕ ਪੈਨਡੈਮਿਕ ਜਿਹੜੀ ਆ ਇਸ ਟਾਈਮ ਡਬਲ ELD ਦੀ ਉਸ ਦੀ ਜਿਹੜੀ ਉਹ ਚੱਲ ਰਹੀ ਆ। ਦੂਜੀਆਂ ਲੌਗ ਬੁੱਕਾਂ ਖੁਦ ਬਣਾਉਣੀਆਂ ਪੈਂਦੀਆਂ ਸੀ, ਇਹਦੇ ਵਿੱਚ ਤਾਂ ਚੱਲ ਇੱਕ ਲੌਗ ਆਊਟ ਕੀਤਾ, ਦੂਜੇ 'ਚ ਲੌਗਇਨ ਕੀਤਾ, ਚੱਲ ਵੀ ਭਾਈ ਅਤੇ ਬਸ ਧੂਈ ਚੱਲੋ ਟਰੱਕ, ਫਿਰ ਐਕਸੀਡੈਂਟ, ਫਿਰ ਜਿਹੜਾ ਆ ਇਨਸੋਮਨੀਆ ਅਤੇ ਹੋਰ ਕਈ ਚੀਜ਼ਾਂ ਨੂੰ ਜਿਹੜਾ ਇਹ ਜਨਮ ਦੇ ਰਹੀ ਹੈਗੀ ਜੀ। ਰਾਜਕਰਨ ਜਿਹੜੀ ਸਿਚੁਏਸ਼ਨ ਇਸ ਵੇਲੇ ਹੈਗੀ ਆ ਨਾ ਕਿ ਜਸਟ ਇੱਕ ELD ਦਾ ਇਸ਼ੂ ਚੱਲ ਰਿਹਾ ਹੈਗਾ, ELD ਦੇ ਨਾਲ ਜਿਹੜੀ ਕੰਪਲਾਇੰਸ ਹੈਗੀ ਆ, ਕੰਪਲਾਇੰਸ ਦੇ ਵਿੱਚ ਬਿਲਕੁਲ ਹੀ ਨੈਗਲੀਜੈਂਸ ਕੀਤੀ ਜਾ ਰਹੀ ਹੈ। ਕੰਪਲਾਇੰਸ ਦੇ ਵਿੱਚ ਬਿਲਕੁਲ ਜਿਹੜਾ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਹੈਗਾ। ਕੰਪਲਾਇੰਸ ਬਹੁਤ ਜ਼ਰੂਰੀ ਹੈਗੀ ਆ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਸ ਵੇਲੇ ਜਿੰਨੀ ਕੁ ਮੈਂ ਮੀਟਿੰਗਸ ਅਟੈਂਡ ਕੀਤੀਆਂ ਹੈਗੀਆਂ, ਜਿੰਨੀ ਕੁ ਵਾਰੀ FMCSA ਦੇ ਨਾਲ ਬੈਠਣ ਦਾ ਮੌਕਾ ਮਿਲਿਆ ਹੈਗਾ, ਉਦੋਂ ਇਹ ਗੱਲ ਜ਼ਰੂਰ ਸੁਣਨ ਨੂੰ ਮਿਲੀ ਹੈਗੀ ਔਰ ਪਰਸਨਲ ਕਾਲਸ ਦੇ ਵਿੱਚ ਵੀ ਇਹ ਗੱਲ ਜ਼ਰੂਰ ਸੁਣਨ ਨੂੰ ਮਿਲੀ ਹੈਗੀ ਆ ਕਿ ਇਟਸ ਅ ਟਾਈਮ ਇਜ਼ ਕਮਿੰਗ, ਬਿਕੋਜ਼ ਲੀਨੀਅੰਸੀ ਬਹੁਤ ਜਿਹੜੀ 20 ਦੇ ਵਿੱਚ ਦਿੱਤੀ ਗਈ ਆ, ਜਿਹੜੇ ਆਵਰਸ ਆਫ ਸਰਵਿਸ ਦੀ ਲੀਨੀਅੰਸੀ ਦਿੱਤੀ ਗਈ ਆ, ਉਹ ਬਹੁਤ ਜਿਹੜੀਆਂ ਕੰਪਨੀਆਂ ਹੈਗੀਆਂ ਉਹਨਾਂ ਦੀ ਆਦਤ ਬਣ ਚੁੱਕੀ ਹੈਗੀ ਆ ਉਹ ਹੁਣ। ਔਰ ਉਸ ਚੀਜ਼ ਨੂੰ ਬਿਲਕੁਲ ਜਿਹੜਾ ਆਉਣ ਵਾਲਾ ਸਮਾਂ ਹੈਗਾ, ਹੁਣ ਆਡਿਟਸ ਜਿਹੜੇ ਹੈਗੇ ਆ, ਜਿਹੜੇ ਪਿਛਲੇ ਸਾਲ ਦੇ ਇਸ ਸਾਲ ਦੇ, ਇਹ ਆਡਿਟਸ ਆਉਣੇ ਸ਼ੁਰੂ ਹੋਣੇ ਆ। ਐਂਡ ਇਹ ਬਿਲਕੁਲ ਸਹੀ ਗੱਲ ਹੈਗੀ ਹੈ ਕਿ ਜਿਹੜੀ FMCSA ਹੈਗੀ ਆ ਉਹ ਵੀ ਪੂਰੇ ਜ਼ੋਰ ਸ਼ੋਰ ਨਾਲ ਤਿਆਰੀਆਂ ਕਰ ਰਹੀ ਹੈਗੀ ਆ ਕਿ ਉਹਦੇ ਵਿੱਚ ਜਿਹੜੇ ਵੀ ਲੋਕੀ ਹੈਗੇ ਆ ਜਿਹੜੇ, ਕਿਉਂਕਿ ਆਡਿਟਸ ਜਿਹੜੇ ਆ ਰਿਮੋਟਲੀ ਕੀਤੇ ਜਾ ਰਹੇ ਸੀਗੇ ਅਤੇ ਉਹਦੇ ਵਿੱਚ ਅਣਗਹਿਲੀਆਂ FMCSA ਵੱਲੋਂ ਵੀ ਕੀਤੀਆਂ ਗਈਆਂ ਹੈਗੀਆਂ ਔਰ ਕਈ ਲੋਕੀ ਇਹ ਸੋਚ ਕੇ ਹੋਰ ਵੱਧ ਗਲਤੀ ਕਰਨੀ ਸ਼ੁਰੂ ਕਰ ਦਿੰਦੇ ਆ ਕਿ ਹਾਂ ਮੇਰਾ ਆਡਿਟ ਹੋਇਆ ਸੀ, ਮੇਰੇ ਤੋਂ ਫੜਿਆ ਨਹੀਂ ਗਿਆ, ਸੋ ਇਟਸ ਓਕੇ ਟੂ ਡੂ ਇਟ। ਆਈ ਡੋਂਟ ਥਿੰਕ ਸੋ ਕੋਸ਼ਿਸ਼ ਕਰੋ ਪਹਿਲਾਂ ਤਾਂ ਜਿਹੜੀਆਂ ਤੁਹਾਡੀਆਂ ELDs ਹੈਗੀਆਂ, ਔਰ ਜਿੱਦਾਂ ਕਿ ਰਾਜਕਰਨ ਤੁਸੀਂ ਕਿਹਾ ਹੈ ਕਿ ਜੇ ਤੁਸੀਂ ਇੰਨਾ ਐਕਸਪੈਂਸਿਵ ਟਰੱਕ ਲੈਂਦੇ ਆ, ਇੰਨਾ ਐਕਸਪੈਂਸਿਵ ਸਾਰਾ ਕੁਛ ਲੈਂਦੇ ਆ ਅਤੇ ਉਸ ਤੋਂ ਬਾਅਦ ਇੰਸ਼ੋਰੈਂਸਿਸ ਵੀ ਜਿਹੜੀਆਂ ਉਹ ਬਹੁਤ ਹਾਈ ਰੇਟ 'ਤੇ ਹੋ ਰਹੀਆਂ, ਅਤੇ ਉਹ ਫਿਰ ਆਬਵੀਅਸਲੀ ਜਦੋਂ ਤੁਸੀਂ ਉਹਨੂੰ ਪੂਰਾ ਕਰਨਾ ਆ, ਰੇਟਸ ਤਾਂ ਜਿਹੜੇ ਹੈਗੇ ਹੀ ਆ, ਪਰ ਜਦੋਂ ਤੁਸੀਂ ਪੂਰਾ ਕਰਨਾ ਫਿਰ ਤੁਹਾਨੂੰ ਐਕਸਟਰਾ ਜਿਹੜਾ ਵਰਕ ਹੈਗਾ, ਐਕਸਟਰਾ ਜਿਹੜੇ ਮਾਈਲਸ ਹੈਗੇ ਆ ਉਹ ਚਲਾਉਣੇ ਪੈਂਦੇ ਆ, ਕਿਉਂਕਿ ਤੁਹਾਡੀ ਅਗੇਨ ਤੁਸੀਂ ਜਿੱਦਾਂ ਪੰਜਾਬੀ ਦੇ ਵਿੱਚ ਕਿਹਾ ਕਿ ਵੇਲਣੇ 'ਚ ਬਾਂਹ ਆਈ ਆ, ਹੁਣ ਤਾਂ ਕਰਨਾ ਹੀ ਪੈਣਾ ਆ। ਸੋ ਉਹ ਕਰਨਾ ਪੈਂਦਾ। ਉਹਦੇ ਲਈ ਪਹਿਲੇ ਹੀ ਸ਼ੁਰੂਆਤੀ ਦੌਰ ਦੇ ਵਿੱਚ ਹੀ ਜੇ ਤੁਸੀਂ ਗਲਤੀਆਂ ਨਾ ਕਰੋ ਅਤੇ ਮੇਰੇ ਖਿਆਲ ਦੇ ਵਿੱਚ ਤੁਹਾਨੂੰ ਡਬਲ ID ਲਾਉਣ ਦੀ ਜਾਂ ਤੁਹਾਨੂੰ ਕਿਸੇ ਵੀ ਕਿਸੇ ਚੀਜ਼ ਦੀ ਲੋੜ ਨਾ ਪਵੇ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਆ ਇਹ ਲੌਂਗ ਰਨ ਲਈ ਨਹੀਂ ਹੈਗੀਆਂ। ਕੰਪਲਾਇੰਸ ਜਿਹੜੀ ਹੈਗੀ ਆ ਇਸ ਵੇਲੇ ਬਹੁਤ ਜ਼ਿਆਦੀਆਂ ਕੰਪਨੀਜ਼ ਜਿਹੜੀਆਂ ਹੈਗੀਆਂ ਉਹਨਾਂ ਦੀ ਕੰਪਲਾਇੰਸ ਜਿਹੜੀ ਆ
ਉਹ ਬਹੁਤ ਪ੍ਰੋਬਲਮ ਹੈਗੀ ਆ ਕਿ ਲੋਕੀ ਸਿੰਪਲ ਚੀਜ਼ਾਂ ਹੈਗੀਆਂ ਕਿ ਡਰਾਈਵਰ ਹਾਇਰਿੰਗ ਹੋ ਗਈ, ਡਰਾਈਵਰ ਫਾਈਲਸ ਹੋ ਗਈਆਂ, ਇਫਟਾ ਫਾਈਲਸ ਆ। ਹੁਣ ਇਫਟਾ ਦੇ ਜਿਹੜਾ ਕਰੰਟਲੀ ਹੈਗਾ ਆ, ਇਹ ਸੁਣ 'ਚ ਆਇਆ ਕਿ ਇਫਟਾ ਦੇ ਜਿਹੜੇ ਆ ਉਹ ਤੁਹਾਡੇ ਆਡਿਟਸ ਆ ਰਹੇ ਹੈਗੇ ਕਾਫੀ ਲੋਕਾਂ ਦੇ, ਕਿਉਂਕਿ ਹੁਣ ਰਾਜਕਿਰਨ ਪ੍ਰੋਬਲਮ ਇਹ ਹੋ ਗਈ ਨਾ, ELD ਦੇ ਨਾਲ ਇਫਟੇ ਦੀਆਂ ਜਿਹੜੀਆਂ ਬਹੁਤ ਸੁਖਾਲਾ ਹੋ ਗਿਆ ਸੀਗਾ। ਜੇ ਤੁਸੀਂ ਇੱਕੋ ELD ਲਾ ਕੇ ਰੱਖਦੇ ਹੋ, ਤੁਹਾਨੂੰ ਸਾਰੀਆਂ ਮਾਈਲਜ਼ ਤੇ ਤੁਹਾਡੇ ਜਿਹੜੇ ਤੇਲ ਹੈਗਾ ਉਹ ਮੈਚ ਹੋ ਜਾਂਦਾ ਹੈ, ਸਾਰਾ ਕੁਝ ਠੀਕ ਚੱਲ ਰਿਹਾ। ਪਰ ਹੁਣ ਤੁਸੀਂ ਦੋ ELDਆਂ ਲਾ ਲਈਆਂ, ਹੁਣ ਤੁਹਾਡੇ ਇਫਟਾ ਦੇ ਮਾਈਲਜ਼ ਵੀ ਸਾਰੇ ਮੈਸਅਪ ਹੋ ਗਏ, ਠੀਕ ਹੈ ਨਾ। ਸੋ ਇਫਟਾ ਦੇ ਮਾਈਲਜ਼ ਮੈਸਅਪ ਹੋ ਕੇ ਤੇ ਉਹਦੇ ਵਿੱਚ ਫਿਰ ਤੁਸੀਂ ਗਲਤ ਮਾਈਲਜ਼ ਭਰੇ ਜਾਂਦੇ ਆ, ਗਲਤ ਤੁਹਾਡੀਆਂ ਜਿਹੜੀਆਂ ਤੁਹਾਡੀਆਂ ਐਵਰੇਜ ਹੈਗੀ ਆ ਟਰੱਕ ਦੀ ਉਹ ਗਲਤ ਆਉਂਦੀ ਆ। ਉਹ ਓਬਵੀਅਸਲੀ ਤੁਹਾਡੇ ਲਈ ਰੈੱਡ ਟੈਗ ਹੈਗਾ ਆ ਕਿ ਤੁਹਾਡਾ ਇਫਟਾ ਦਾ ਆਡਿਟ, ਔਰ ਇਫਟਾ ਦਾ ਆਡਿਟ ਜਿਹੜਾ ਉਹ ਬੜਾ ਮਹਿੰਗਾ ਹੈਗਾ, ਇਹਦੇ ਫਾਈਨਸ ਬਹੁਤ ਜ਼ਿਆਦਾ ਹੈਗੇ ਆ। ਇਹ ਬੋਰਡ ਆਫ ਇਕੁਲਾਈਜੇਸ਼ਨ ਦੇ ਅੰਡਰ ਆਉਂਦਾ ਆ। ਸੋ ਇਹ ਟੈਕਸ ਐਸਾ ਹੈਗਾ ਜਿਹੜਾ ਕਿ ਤੁਹਾਨੂੰ ਬਹੁਤ ਤੰਗੀ ਕਰ ਸਕਦਾ ਤੁਹਾਡੇ ਲਈ। ਸੋ ਪਲੀਜ਼, ਇਹ ਬਹੁਤ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਇਸ ਵੇਲੇ ਸਾਡੀ ਜਿਹੜੀ ਨਵੀਂ ਪਨੀਰੀ ਆਈ ਹੈ ਟਰੱਕਾਂ ਦੇ ਵਿੱਚ, ਉਹਨਾਂ ਦੇ ਵੱਲੋਂ ਬਿਲਕੁਲ ਹੀ ਧਿਆਨ ਨਹੀਂ ਦਿੱਤਾ ਜਾ ਰਿਹਾ। ਮਤਲਬ ਰਾਜਕਰਨ, ਇਹ ਤਾਂ ਆਪਾਂ ਗੱਲਾਂ ਕਰ ਰਹੇ ਨਾ, ਡਰਾਈਵਿੰਗ ਦੀਆਂ ਗੱਲਾਂ ਕਰ ਰਹੇ, ਸਿੰਪਲ ਗੱਲਾਂ ਕਰ ਰਹੇ, ਜਿਹੜੀ ਇੱਕ ਕਾਮਨ ਸੈਂਸ ਹੈ। ਜਿਹੜੀਆਂ ਡੀਟੇਲ ਵਰਕ ਹੈਗਾ ਆ ਇੱਕ ਟਰੱਕਿੰਗ ਕੰਪਨੀ ਚਲਾਉਣ ਨੂੰ, ਇੱਕ ਡੀਟੇਲ ਵਰਕ ਹੈਗਾ ਤੁਹਾਡਾ ਐਡਾ ਆਲਮੋਸਟ ਘੱਟੋ ਘੱਟ ਨਹੀਂ ਤਾਂ 6 ਇੰਚ ਤੋਂ 8 ਇੰਚ ਮੋਟਾ ਮੈਨੂਅਲ ਹੈਗਾ ਆ। ਜੇ ਕਿਸੇ ਨੇ ਚਾਹੇ ਇੱਕ ਟਰੱਕ ਦੀ ਕੰਪਨੀ ਚਲਾਉਣੀ ਆ, ਚਾਹੇ 100 ਟਰੱਕ ਦੀ ਚਲਾਉਣੀ ਆ, ਮੈਨੂਅਲ ਸੇਮ ਆ ਸਾਰਿਆਂ ਲਈ। ਸੋ ਉਹ ਐਡਾ ਜਿਹੜਾ ਡੀਟੇਲ ਵਰਕ ਆ ਉਹ ਤਾਂ ਟੋਟਲੀ ਜਿਹੜਾ ਹੈ ਨਾ, ਮਤਲਬ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਕੋਈ ਵੀ ਉਹਦੇ ਉੱਤੇ ਧਿਆਨ ਦੇ ਰਿਹਾ ਇਸ ਵੇਲੇ। ਜੀ ਬਿਲਕੁਲ, ਅਤੇ ਸਰੋਤੇ ਜ਼ਰੂਰ ਤੁਸੀਂ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਨੰਬਰ ਹੈ ਕਾਲ ਕਰਨ ਦੇ ਲਈ 408 272 5200 4082725200। ਅਤੇ ਇੱਕ ਰਮਨ ਜੀ, ਇਸ ਦੇ ਨਾਲ ਹੀ ਸੰਬੰਧਿਤ ਜਿਹੜੀ ਗੱਲ ਹੈਗੀ, ਜੇ ਮੰਨ ਲਓ ਜੇ ਕਿਸੇ ਨੂੰ ਪਤਾ ਹੈ ਵੀ ਭਾਈ ਇਹ ਬੰਦਾ ਇਹ ਕਰ ਰਿਹਾ ਆ, ਉਹਦੀ ਸ਼ਿਕਾਇਤ ਕਿੱਥੇ ਹੋ ਸਕਦੀ, ਕੰਪਲੇਂਟ ਕਿੱਥੇ ਹੋ ਸਕਦੀ? ਕਿਉਂਕਿ ਇਵੈਂਚੁਅਲੀ ਉਹ ਬੰਦਾ ਜਾਂ ਆਪ ਮਰੂ ਜਾਂ ਕਿਸੇ ਨੂੰ ਮਾਰੂਗਾ। ਇਹ ਜਿਹੜਾ ਇੱਕ ਹੁਣ ਮਨ ਦੇ ਵਿੱਚ ਪੱਕਾ ਖਿਆਲ ਸਾਰਿਆਂ ਦੇ ਬੈਠ ਗਿਆ। ਬਿਲਕੁਲ ਰਾਜਕਿਰਨ, ਇਹ ਨੈਸ਼ਨਲ ਕੰਜ਼ਿਊਮਰ ਕੰਪਲੇਂਟ ਡਾਟਾਬੇਸ ਹੈਗਾ, ਜਿਹੜਾ ਕਿ ਮੈਂ ਲਿੰਕ ਜਲਦੀ ਹੀ ਤੁਹਾਡੇ ਇੱਥੇ ਆਪਣੇ ਜਿਹੜਾ ਆਪਣਾ ਲਾਈਵ ਚੱਲ ਰਿਹਾ ਹੈਗਾ ਇਹਦੇ 'ਚ ਮੈਂ ਲਿੰਕ ਜਿਹੜਾ ਪਾਉਣਾ ਹੈਗਾ। ਔਰ ਇੱਥੇ ਜਾ ਕੇ ਤੁਸੀਂ ਡੀਟੇਲ ਦੇ ਵਿੱਚ ਚਾਹੇ ਕਿਸੇ ਟਰੱਕਿੰਗ ਕੰਪਨੀ ਦੇ ਬਾਰੇ 'ਚ ਕੰਪਲੇਂਟ ਕਰਨੀ ਹੈ, ਚਾਹੇ ਤੁਸੀਂ ਇੱਕ ਡਰਾਈਵਰ ਦੇ ਬਾਰੇ 'ਚ ਕੰਪਲੇਂਟ ਕਰਨੀ ਹੈ। ਹੁਣ ਟਰੱਕਿੰਗ ਕੰਪਨੀਆਂ ਦਾ ਵੀ ਬੜਾ ਰੁੱਸਾ ਹੈਗਾ ਕਿ ਸਾਡੇ ਕੋਲ ਡਰਾਈਵਰ ਧੱਕੇ ਦੇ ਨਾਲ ਇਹ ਕੰਮ ਕਰਾਉਂਦੇ, ਸਾਡੇ ਕੋਲ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ, ਠੀਕ ਹੈ ਨਾ। ਔਰ ਤੁਸੀਂ ਕਿਸੇ ਬ੍ਰੋਕਰ ਦੇ ਬਾਰੇ 'ਚ ਤੁਸੀਂ ਕੰਪਲੇਂਟ ਕਰਨੀ ਹੈਗੀ ਆ, ਈਚ ਐਂਡ ਐਵਰੀ ਪਰਸਨ ਦੀ ਕੰਪਲੇਂਟਸ ਦੇ ਲਈ ਅਵੇਲੇਬਿਲਿਟੀ ਹੈਗੀ ਆ। ਸੋ ਉੱਥੇ ਜਾ ਕੇ ਸਿੰਪਲ ਤੁਸੀਂ ਚੈੱਕ ਮਾਰਕ ਕਰਨੇ ਆ, ਜਿੱਥੇ ਤੁਹਾਡੇ ਤੇ ਐਪਲੀਕੇਬਲ ਹੁੰਦਾ ਆ, ਤੁਸੀਂ ਚੈੱਕ ਮਾਰਕ ਕਰੋ ਅਤੇ ਉਹ ਜਿਹੜੀ ਕੰਪਲੇਂਟਸ ਹੈਗੀਆਂ, ਕਿਉਂਕਿ ਅਦਰ ਦੈਨ ਦੈਟ ਤੁਸੀਂ ਕੁਛ ਨਹੀਂ ਕਰ ਸਕਦੇ ਹੈਗੇ। ਕੰਪਲੇਂਟ ਕਰਨ ਤੋਂ ਬਿਨਾਂ ਜਿਹੜਾ ਆ ਉਹ ਕੋਈ ਚਾਰਾ ਨਹੀਂ ਹੈਗਾ। ਔਰ ਕੰਪਲੇਂਟ ਜਿੰਨੀ ਦੇਰ ਤੱਕ ਨਹੀਂ ਹੁੰਦੀ, ਗਲਤ ਬੰਦੇ ਦੀ ਕੰਪਲੇਂਟ ਹੋਣੀ ਚਾਹੀਦੀ ਹੈ ਰਾਜਕਰਨ, ਇਹਦੇ ਲਈ ਕੋਈ ਦੋ ਰਾਏ ਨਹੀਂ ਹੈਗੀ, ਠੀਕ ਹੈ ਨਾ। ਅਤੇ ਦੂਸਰੀ ਗੱਲ ਰਾਜਕਰਨ, ਜਿਹੜੀ ਇੱਕ ਹੋਰ ਇਸ ਵੇਲੇ ਜਿਹੜਾ ਕਾਫੀ ਭਖਿਆ ਹੋਇਆ ਮੁੱਦਾ ਹੈਗਾ, ਉਹ ਹੈਗਾ ਕਿ ਜਿਹੜੇ ਲੋਡਸ ਦੇ ਵਿੱਚ ਫਰਾਡ ਹੋ ਰਹੇ ਹੈਗੇ ਬਹੁਤ ਜ਼ਿਆਦਾ। ਔਰ ਅੱਜ ਮੇਰੇ ਖਿਆਲ ਇੱਕ ਅੱਧਾ ਦਿਨ ਹੀ ਹੋਇਆ, ਮੇਰੇ ਕੋਲ ਹੋਰ ਵੀ ਇੱਕ ਜਿਹੜਾ ਕੇਸ ਆਇਆ ਹੈਗਾ ਜਿਹਦੇ ਵਿੱਚ ਕਿ ਲੋਡ ਜਿਹੜਾ ਉਹ ਇੱਕ ਜਿੱਦਾਂ ਕਿ ਸ਼ਿਪਰ ਨੇ ਇੱਕ ਬ੍ਰੋਕਰ ਨੂੰ ਦਿੱਤਾ, ਉਸ ਬ੍ਰੋਕਰ ਨੇ ਦੂਜੇ ਬ੍ਰੋਕਰ ਨੂੰ ਦਿੱਤਾ, ਠੀਕ ਆ। ਹੁਣ ਜਿਹੜਾ ਦੂਜਾ ਬ੍ਰੋਕਰ ਆ ਉਹ ਫਰਾਡ ਆ, ਠੀਕ ਹੈ ਨਾ। ਸੋ ਉਹ ਬ੍ਰੋਕਰ ਕੀ ਕਰ ਰਿਹਾ ਆ, ਉਹ ਕਿਸੇ ਵਧੀਆ ਕੰਪਨੀ ਦਾ ਨਾਂ ਯੂਜ਼ ਕਰਦਾ ਆ, ਵਧੀਆ ਕੰਪਨੀ ਦਾ ਨਾਂ, ਉਹਨਾਂ ਦੀ ਸਾਰਾ ਆਈਡੈਂਟਿਟੀ ਯੂਜ਼ ਕਰਦਾ ਆ, ਅਤੇ ਉਹਨਾਂ ਦੇ ਨਾਂ 'ਤੇ ਉਹ ਡੁਪਲੀਕੇਟ ਜਿਹੜੀ ਰੇਟ ਕਨਫਰਮੇਸ਼ਨ ਬਣਾ ਕੇ ਅਤੇ ਅੱਗੇ ਕੈਰੀਅਰ ਨੂੰ ਲੋਡ ਭੇਜ ਦਿੰਦਾ ਆ, ਠੀਕ ਹੈ ਨਾ। ਉਹਦੀ ਇੱਕ ਸਾਰਿਆਂ ਨਾਲੋਂ ਵੱਡਾ ਰੈੱਡ ਫਲੈਗ ਹੈਗਾ, ਸਾਰਿਆਂ ਨਾਲੋਂ ਵੱਡਾ ਰੈੱਡ ਫਲੈਗ, ਤੁਸੀਂ ਮਾਰਕੀਟ ਰੇਟ ਨਾਲੋਂ ਜੇ ਤੁਹਾਨੂੰ $1000 ਤੋਂ $1500 ਕੋਈ ਐਕਸਟਰਾ ਦੇ ਰਿਹਾ, ਮੰਨ ਲਓ ਇੱਥੇ ਹੁਣ ਜਿਹੜਾ ਲਾਸਟ ਕੇਸ ਆਇਆ ਸੀਗਾ ਉਹਦੇ ਵਿੱਚ ਇੱਥੇ ਆਪਣੇ ਵੈਲੀ ਤੋਂ ਸੈਂਟਾ ਮਰੀਆ ਤੋਂ ਥੱਲਿਓ ਆਪਣੇ ਕੋਸਟ ਤੋਂ ਲੋਡ ਚੁੱਕ ਕੇ ਜਾਣਾ ਸੀ ਡੈਲਸ ਜੀ, ਅਤੇ ਉਹ ਕਹਿੰਦੇ ਜੀ ਮੈਨੂੰ $7500 ਦਿੱਤਾ ਉਹਨਾਂ ਨੇ। ਮੈਂ ਕਿਹਾ ਭਾਅ ਜੀ ਪਹਿਲਾਂ ਸਿੰਪਲ ਆ ਕਿ $7500 ਰੇਟ ਹੈ ਨਹੀਂ ਗਾ ਟੈਕਸਿਸ ਦਾ, ਹੈ ਨਾ, ਵੀ ਤੁਸੀਂ ਕਿੱਦਾਂ ਐਕਸੈਪਟ ਕਰ ਲਿਆ, ਹੈ ਨਾ। ਕਹਿੰਦਾ ਮੈਂ ਸੋਚਿਆ ਵੀ ਰੇਟ ਵਧੀਆ ਹੈਗਾ। ਉਹ ਹੁਣ ਜਿਹੜਾ ਲੋਡ ਆ
ਉਹ ਪਹਿਲੇ ਬ੍ਰੋਕਰ ਨੇ ਦੂਜੇ ਨੂੰ ਫਰਾਡ ਬ੍ਰੋਕਰ ਨੂੰ ਦਿੱਤਾ ਜਾਂ ਫਰਾਡ ਕੰਪਨੀ ਨੂੰ ਦਿੱਤਾ। ਫਰਾਡ ਕੰਪਨੀ ਨੇ ਕਿਸੇ ਦੀ ਆਇਡੈਂਟੀਟੀ ਸਟੋਲ ਕੀਤੀ, ਕਿਸੇ ਵਧੀਆ ਕੰਪਨੀ ਦੀ, ਉਹਦੀ ਉਹਨਾਂ ਨੇ ਉਹ ਦਿੱਤੀ ਉੱਤੇ ਆਪਣੀ MC ਨੰਬਰ ਵਗੈਰਾ, ਉਹਦੇ ਵੱਲੋਂ ਜਿਹੜੀ ਆ ਉਹ ਰੇਟ ਕਨਫਰਮੇਸ਼ਨ ਬਣਾ ਕੇ ਕੈਰੀਅਰ ਨੂੰ ਦੇ ਦਿੱਤੀ। ਕੈਰੀਅਰ ਨੇ ਆਪਣੇ ਵੱਲੋਂ ਮਾੜੀ ਮੋਟੀ ਜਿਹੜੀ ਉਹਨਾਂ ਨੇ ਕੋਖ ਪੜਤਾਲ ਕੀਤੀ ਵੀ ਹਾਂ ਵੀ ਆਹ ਵਧੀਆ ਕੰਪਨੀ ਹੈਗੀ ਆ, ਉਹਦੀ MC ਪਾ ਕੇ ਦੇਖੀ, ਹਾਂ ਵੀ ਇਹ ਵਧੀਆ ਲੋਡ ਦਾ ਪੈਸੇ ਦੇ ਦਿੰਦੇ ਆ, ਠੀਕ ਆ, ਬਹੁਤ ਵਧੀਆ A ਕਲਾਸ ਕੰਪਨੀ ਹੈਗੀ ਆ। ਉਹਨੇ ਚੁੱਪ ਕਰਕੇ ਲੋਡ ਕਰਤਾ। ਜਦੋਂ ਲੋਡ ਕਰਤਾ ਤੇ ਲੋਡ ਕਰਨ ਤੋਂ ਬਾਅਦ ਜਦੋਂ ਉਹਨੇ ਪੇਪਰ ਭੇਜਣ ਤੋਂ ਬਾਅਦ ਦੂਜੇ ਤੀਜੇ ਦਿਨ ਉਹਨੇ ਕਾਲ ਕੀਤੀ ਜਾਂ ਆਪਣੇ ਫੈਕਟਰਿੰਗ ਨੂੰ ਆਪਣੇ ਪੇਪਰ ਵਰਕ ਭੇਜਿਆ, ਤੇ ਫੈਕਟਰਿੰਗ ਨੇ ਉਹਨਾਂ ਨੂੰ ਭੇਜਿਆ ਜਿਨ੍ਹਾਂ ਦੀ ਕਨਫਰਮੇਸ਼ਨ ਦਿੱਤੀ ਆ, ਜਿਨ੍ਹਾਂ ਦੀ ਆਇਡੈਂਟੀਟੀ ਚੋਰੀ ਹੋਈ ਆ। ਸੋ ਉਹਨਾਂ ਨੂੰ ਕਨਫਰਮੇਸ਼ਨ ਆਪਣਾ ਬਿਲਿੰਗ ਭੇਜੀ। ਉਹ ਕਹਿੰਦੇ ਭਾਈ ਸਾਡਾ ਤਾਂ ਲੋਡ ਹੀ ਹੈ ਨਹੀਂ ਗਾ, ਅਸੀਂ ਤਾਂ ਲੋਡ ਇੱਦਾਂ ਦਾ ਕੋਈ ਦਿੱਤਾ ਹੀ ਨਹੀਂ, ਨਾ ਸਾਡੇ ਕੋਲ ਹੈਗਾ। ਫਿਰ ਜਦੋਂ ਉਹਦੀ ਕੋਖ ਪੜਤਾਲ ਹੋਈ ਤੇ ਜਿਹੜਾ ਵਿੱਚ ਫਰਾਡ ਬ੍ਰੋਕਰ ਆ ਉਹ ਤਾਂ ਹੁਣ ਫੋਨ ਚੁੱਕਣੋਂ ਹਟ ਗਿਆ, ਠੀਕ ਹੈ ਨਾ। ਹੁਣ ਅੱਜ ਕੱਲ੍ਹ 10-11 ਹਜ਼ਾਰ ਦਾ ਲੋਡ ਆ, ਉਹ 10-11 ਹਜ਼ਾਰ ਦਾ ਲੋਡ ਆਪਣਾ ਉਹਨੇ ਜਦੋਂ ਤੁਹਾਡੇ ਕੋਲੋਂ ਪੇਪਰ ਵਰਕ ਲਏ, ਉਹਨੇ ਉਦੋਂ ਹੀ ਪਹਿਲੇ ਬ੍ਰੋਕਰ ਕੋਲੋਂ ਪੈਸੇ ਲੈ ਲਏ ਆਪਣੇ 11,000 ਲੈ ਕੇ, ਉਹ ਪਾਸੇ ਹੋ ਗਿਆ, ਠੀਕ ਆ। ਹੁਣ ਤੁਸੀਂ ਜਾਣਦੇ ਆ ਉਸ ਕੰਪਨੀ ਕੋਲ ਜਿਹੜੀ ਫੇਕ ਤੁਹਾਡੇ ਕੋਲ ਆਇਡੈਂਟੀਟੀ ਚੋਰੀ ਹੋ ਕੇ ਤੁਹਾਨੂੰ ਆਈ ਆ, ਉਹ ਕਹਿੰਦੇ ਵੀ ਸਾਡਾ ਲੋਡ ਹੀ ਹੈ ਨਹੀਂ ਗਾ, ਅਸੀਂ ਮਤਲਬ ਹੀ ਨਹੀਂ ਹੈ ਨਾ। ਅੱਛਾ, ਉਸ ਤੋਂ ਬਾਅਦ ਤੁਸੀਂ ਲੱਭ ਕੇ ਉਹ ਪਹਿਲੇ ਬ੍ਰੋਕਰ ਕੋਲ ਚਲੇ ਜਾਂਦੇ ਆ, ਠੀਕ ਆ। ਹੁਣ ਪਹਿਲਾ ਬ੍ਰੋਕਰ ਕੀ ਕਹਿੰਦਾ ਆ, ਜਿਹੜਾ ਨੰਬਰ 1 ਵਾਲਾ ਬ੍ਰੋਕਰ ਆ, ਸ਼ਿਪਰ ਕੋ ਜਿਹਨੇ ਲੋਡ ਲਿਆ, ਉਹ ਕਹਿੰਦਾ ਵੀ ਮੈਂ ਤੈਨੂੰ ਲੋਡ ਹੀ ਨਹੀਂ ਦਿੱਤਾ, ਯੂ ਆਰ not assigned to the load, so how could I possibly pay you, ਠੀਕ ਹੈ ਨਾ। ਮੈਂ ਜਿਹਨੂੰ ਅਸਾਈਨ ਕੀਤਾ ਤੂੰ ਉਹਨੂੰ ਕਾਲ ਕਰ ਜਿਹਦੇ ਕੋਲ ਤੂੰ ਲਿਆ, ਹੈ ਨਾ। ਹੁਣ ਇਹਦੇ ਵਿੱਚ ਜਿਹੜਾ ਕੈਰੀਅਰ ਆ, ਕੈਰੀਅਰ ਦੀ ਕਿਤੇ ਨਹੀਂ ਸੁਣੀ ਜਾਣੀ, ਕਿਤੇ ਨਹੀਂ ਮੰਨੀ ਜਾਣੀ। ਸਿਰਫ ਤੁਸੀਂ ਇਹ ਆ ਵੀ ਤੁਸੀਂ ਓਵਰਆਲ ਕੰਪਲੇਂਟ ਕਰ ਸਕਦੇ ਆ, ਤੁਸੀਂ ਜਾ ਕੇ ਉੱਤੇ ਆਪਣੀ ਕੰਪਲੇਂਟ ਡਾਟਾਬੇਸ ਦੇ ਉੱਤੇ ਕੰਪਲੇਂਟ ਕਰ ਸਕਦੇ ਆ। ਪਰ ਜੇ ਉਹ ਕੰਪਲੇਂਟ ਫਾਈਟ ਕਰਦੇ ਆ, ਕਿਉਂਕਿ ਜਿਹੜੀ ਆਇਡੈਂਟੀਟੀ ਚੋਰੀ ਹੋਈ ਆ, ਉਹਨਾਂ ਨੇ ਆਲਰੇਡੀ FMCS ਨੂੰ ਕੰਪਲੇਂਟ ਕੀਤੀ ਹੈ ਕਿ ਸਾਡੀ ਆਇਡੈਂਟੀਟੀ ਚੋਰੀ ਹੋਈ ਹੈ, ਠੀਕ ਹੈ ਨਾ। ਇਹ ਮਸਲਾ ਅਸੀਂ ਇੱਥੇ ਲਾਈਵ ਇੱਕ ਦਿਨ ਵੀ ਕੀਤਾ ਸੀਗਾ ਕਿ ਸਾਡੇ ਕੋਲ ਲੋਡ ਜਿਹੜਾ ਸੀਗਾ ਕੰਪਨੀ ਦੇ ਕੋਲ, ਉਹ ਲੋਡ ਸੀ, ਉਹਦੀ ਅਸੀਂ ਕਾਲ ਦੇਖਿਆ ਕਿ ਇਹਦੇ ਲੋਡ ਦੇ ਜਾਂ ਤਾਂ ਬ੍ਰੋਕਰ ਬੜਾ ਥਥਲਾਉਂਦਾ ਬੋਲਦਾ ਤੇ ਥੋੜ੍ਹਾ ਜਿਹਾ ਉਹਦੇ ਰੇਟ ਜ਼ਿਆਦਾ ਆ। ਜਦੋਂ ਅਸੀਂ ਉਹ ਜਿਹੜੀ ਕੰਪਨੀ ਦੀ ID ਚੋਰੀ ਹੋਈ ਸੀ ਉਹਨੂੰ ਕਾਲ ਕੀਤੀ ਵੀ ਆਹ ਤੁਹਾਡਾ ਲੋਡ ਹੈਗਾ, ਉਹ ਕਹਿੰਦੇ ਜੀ ਸਾਡਾ ਤਾਂ ਲੋਡ ਹੈ ਨਹੀਂ ਗਾ, ਵੀ ਅਸੀਂ ਆਲਰੇਡੀ ਸਾਡੀ ਆਇਡੈਂਟੀਟੀ ਚੋਰੀ ਹੋਈ ਆ ਵੀ ਸਾਡੇ। ਸੋ ਇਹ ਜਿਹੜਾ ਮਸਲਾ ਆ ਨਾ ਇਸ ਵੇਲੇ ਬੜਾ ਭਖਿਆ ਹੋਇਆ, ਔਰ ਲੋਕੀ ਸੋਚਦੇ ਆ ਕਿ ਸ਼ਾਇਦ ਜਿਹੜੇ ਰੇਟ ਆ ਨਾ ਇੰਨੇ ਮਤਲਬ ਇੰਨੇ ਮਿਲੀ ਜਾਂਦੇ ਆ, ਮਤਲਬ ਕਿ ਜਿਹੜੇ ਲੋਡ ਦਾ ਰੇਟ ਤੁਹਾਨੂੰ ਲੱਗੇ ਵੀ ਜ਼ਰੂਰਤ ਨਾਲੋਂ ਜ਼ਿਆਦਾ ਆ, ਟੂ ਗੁੱਡ ਟੂ ਬੀ ਟਰੂ ਆ, ਉਹਨੂੰ ਚੈੱਕ ਕਰੋ। ਉਹਦੀ ਜਿਹੜੀ ਕੰਪਨੀ ਦੀ ਤੁਹਾਨੂੰ ਕਨਫਰਮੇਸ਼ਨ ਆਈ ਆ, ਉਸ ਕੰਪਨੀ ਨੂੰ ਗੂਗਲ ਕਰਕੇ ਉਹਦਾ ਨੰਬਰ ਡਾਇਰੈਕਟ ਕਾਲ ਕਰੋ, ਉਹਨੂੰ ਪੁੱਛੋ ਵੀ ਆਹ ਲੋਡ ਤੁਹਾਡਾ ਆ। ਸੋ ਜੇ ਉਹ ਲੋਡ ਉਹਨਾਂ ਦਾ ਹੈਗਾ, ਉਹਨੂੰ ਪੁੱਛੋ ਕਿਹੜੇ ਏਜੰਟ ਨੂੰ ਦਿੱਤਾ ਆ, ਤਾਂ ਕਿ ਤੁਹਾਨੂੰ ਪਤਾ ਲੱਗ ਸਕੇ। ਜੇ ਉਹ ਸਿੱਧਾ ਨਾ ਕਰ ਦਿੰਦੀ ਹੈ ਤਾਂ ਚੁੱਪ ਕਰਕੇ ਲੋਡ ਨਾ ਕਰੋ। ਸੋ ਇਹ ਬਹੁਤ ਜ਼ਿਆਦਾ ਇਸ ਵੇਲੇ ਰਾਜਕਰਨ ਠੱਗੀ ਚੱਲ ਰਹੀ ਆ, ਔਰ ਇਹ ਸਿੰਪਲ ਜਿਹਾ ਮਸਲਾ, ਸਿੰਪਲ ਜੀ ਚੀਜ਼ ਹੈਗੀ ਆ, ਜਿਹਦੇ ਵਿੱਚ ਬ੍ਰੋਕਰ ਜਿਹੜਾ ਵਿੱਚ ਫਰਾਡ ਬੈਠਾ ਆ, ਉਹ ਟੋਟਲ ਪੂਰੇ ਦੇ ਪੂਰੇ ਪੈਸੇ ਜਿਹੜੇ ਆ ਉਹ ਲੈ ਜਾਂਦਾ ਬਾਹਰ। ਜੀ ਜੀ। ਸੋ ਕਈ ਤਰੀਕੇ ਦੇ ਫਰਾਡ ਸਕੈਮ ਜਿਹੜੇ ਉਹ ਚੱਲਦੇ ਨੇ। ਸੁਚੇਤ ਰਹਿਣ ਦੀ ਜਿਹੜੀ ਉਹ ਜ਼ਰੂਰਤ ਆ, ਕੰਪਲੇਂਟ ਜਿਹੜੀ ਉਹ ਕਰੋ, ਇਹ ਜ਼ਰੂਰੀ ਆ। ਹੁਣ ਫੇਸਬੁੱਕ ਦੇ ਉੱਤੇ ਸਨੀ ਗਰੇਵਾਲ ਲਿਖ ਰਿਹਾ ਆ ਵੀ ਕਹਿੰਦੇ ਵੀ ਇੱਕ ਕੋਈ ਬੰਦਾ ਹੈਗਾ ਆ, ਉਹ ਚੈਲੰਜ ਕਰ ਰਿਹਾ ਆ ਜਿਹੜਾ ਟਰੱਕਰ ਨੂੰ ਵੀ ਇੱਕ ਫਿਊਲ ਦੀ ਬ੍ਰੇਕ ਲਾਓ ਅਤੇ ਬਿਨਾਂ ਜਿਹੜਾ ਹੋਰ ਕਿਤੇ ਨਹੀਂ ਰੁਕਣਾ, ਅਤੇ 2000 ਮੀਲ ਕਰਕੇ ਕੋਈ ਦਿਖਾਵੇ। ਭਾਈ ਪਤਾ ਹੈਗਾ ਆ ਤੁਹਾਨੂੰ, ਇਹਦਾ ਮਤਲਬ ਪਤਾ ਵੀ ਉਹ ਟਿਕਟੋਕ ਉੱਤੇ ਕੌਣ ਆ, ਉਹਦਾ ਕਿਤੇ MC ਨੰਬਰ ਵੀ ਹੋਊਗਾ, ਕਿਤੇ ਕੁਛ ਵੀ ਹੋਊਗਾ, ਜਾਂ ਕਿਹੜੀ ਕੰਪਨੀ ਦੇ ਲਈ ਕਰਦਾ, ਨਾਲ ਦੇ ਨਾਲ ਕੰਪਲੇਨਾਂ ਕਰ ਦਿਓ ਜੀ ਉਹਦੇ ਖਿਲਾਫ। ਤੁਸੀਂ ਅਜਿਹੇ ਸ਼ਦਾਈ ਬੰਦਿਆਂ ਦੀ ਜ਼ਰੂਰਤ ਨਹੀਂ ਆ ਤੁਹਾਨੂੰ ਆਪਣੀ ਜਿਹੜੀ ਇਸ ਇੰਡਸਟਰੀ ਦੇ ਵਿੱਚ। ਇਹਦੇ ਕਰਕੇ ਕੋਈ ਪੰਗਾ ਲਊਗਾ, ਕੋਈ ਚੈਲੰਜ ਨੂੰ ਲਊਗਾ, ਅਤੇ ਉਹ ਜਾਂ ਮਰੂਗਾ ਅਤੇ ਜਾਂ ਮਾਰੂਗਾ। ਅਤੇ ਜੇ ਹੋ ਗਿਆ ਤਾਂ ਉਹਨੇ ਬੱਲੇ ਬੱਲੇ ਕਹੀ ਜਾਣੀ, ਉਹਨੇ ਗਾਂਹ ਕਿਸੇ ਹੋਰ ਨੂੰ ਕਰੀ ਜਾਣਾ। ਅਤੇ ਇਹ ਚੀਜ਼ ਨੂੰ ਪਹਿਲੋਂ ਹੀ ਜੜ੍ਹੋਂ ਹੀ ਰੋਕ ਲਓ, ਨਹੀਂ ਤਾਂ ਕੰਮ ਤੁਹਾਡੇ ਹੱਥੋਂ ਜਿਹੜਾ ਉਹ ਬਾਹਰ ਨਿਕਲ ਜਾਣਾ ਆ। ਜਿਹਦਾ ਤੁਹਾਨੂੰ ਪਤਾ ਲੱਗੀ ਜਾਂਦਾ ਆ, ਸਟੇਅਰਿੰਗ ਦੇ ਉੱਤੇ ਲੱਤਾਂ ਰੱਖ ਕੇ ਚਲਾਉਂਦਾ ਆ, ਬਾਹਰ ਕਰਕੇ ਕਰਦਾ ਆ, ਸਟੇਅਰਿੰਗ ਛੱਡ ਕੇ ਪਿੱਛੇ ਹੋ ਕੇ ਜਾਂਦਾ ਆ, ਉਹਦਾ ਪ੍ਰੋਫਾਈਲ ਲੱਭ ਕੇ ਨਾਲ ਦੇ ਨਾਲ ਕੰਪਲੇਨ ਕਰੋ। ਜਿਹੜੀ ਵੀ ਹਾਈਵੇ ਪੈਟਰੋਲ ਜਿਹੜੇ ਵੀ ਇਲਾਕੇ ਦਾ ਆ, ਜਿੱਥੋਂ ਵੀ ਪਤਾ ਕਰਕੇ ਇਸ ਦਾ ਕੰਪਲੇਨ ਕਰੋ। ਇਹੋ ਜਿਹੇ ਬੰਦੇ ਤੁਹਾਨੂੰ ਟਰੱਕਾਂ ਦੇ ਵਿੱਚ ਬਿਲਕੁਲ ਨਹੀਂ ਚਾਹੀਦੇ। ਸਾਡੇ ਪਰਿਵਾਰ ਵੀ ਗੱਡੀਆਂ 'ਚ ਜਾਂਦੇ ਆ, ਆਪਾਂ ਵੀ ਜਾਂਦੇ ਹਾਂ, ਅਤੇ ਫਿਰ ਕਹਿੰਦੇ ਆ ਵੀ ਆਪਣਾ ਜੇ ਕੋਈ ਪੰਜਾਬੀ ਦਿਖੇ ਤਾਂ ਭਾਈ ਲਾਗੋਂ ਦੀ ਤੇਜ਼ ਦੇਣੀ ਕੱਢ ਲਓ ਜਾਂ ਉਹ ਤੋਂ ਜ਼ਿਆਦਾ ਦੂਰ ਰਹੋ। ਸੋ ਇਹ ਭਾਈ ਬਚ ਕੇ ਰਹੋ, ਇਹੋ ਜਿਹੇ ਬੰਦਿਆਂ ਨੂੰ ਜਿੰਨੀ ਜਲਦੀ ਕੱਢ ਦਊਂਗੇ ਓਨਾ ਚੰਗਾ ਆ ਜੀ।
ਨਾਲੇ ਦੂਜੀ ਗੱਲ ਨਾ ਰਾਜਕਰਨ, ਦੇਖੋ ਆਪਣੇ ਇੰਡੀਆ ਦੇ ਵਿੱਚ ਵੀ ਨਾ ਜਦੋਂ ਉੱਥੇ ਪਿੰਡਾਂ ਦੇ ਵਿੱਚ ਇੱਦਾਂ ਦੇ ਮਾਹੌਲ ਹੁੰਦਾ ਸੀਗਾ, ਉਦੋਂ ਠੀਕਰੀ ਪਹਿਰਾ ਲੱਗਦਾ ਹੁੰਦਾ ਸੀਗਾ। ਆਪਣੇ ਆਪਣੇ ਪਿੰਡ ਨੂੰ ਬਚਾਉਣ ਦੀ ਖਾਤਰ, ਆਪਣੇ ਆਪਣੇ ਪਿੰਡ ਦੇ ਵਿੱਚ ਇੱਦਾਂ ਦਾ ਕੰਮ ਨਾ ਹੋਣ ਦੀ ਖਾਤਰ ਠੀਕਰੀ ਪਹਿਰਾ ਹੁੰਦਾ ਸੀਗਾ। ਸਾਰੇ ਨੌਜਵਾਨ ਰਲ ਕੇ ਪਹਿਰਾ ਦਿੰਦੇ ਹੁੰਦੇ ਸੀ ਪਿੰਡ ਦੇ ਵਿੱਚ। ਇਹ ਹੁਣ ਤੁਹਾਡਾ ਟਾਈਮ ਆ ਗਿਆ, ਜੇ ਤੁਸੀਂ ਟਰੱਕਿੰਗ ਦੇ ਵਿੱਚ ਸਾਫ਼ ਰਹਿਣਾ, ਟਰੱਕਿੰਗ ਨੂੰ ਲੌਂਗ ਟਰਮ ਚਲਾਉਣਾ, ਤੇ ਤੁਹਾਨੂੰ ਟਰੱਕਿੰਗ ਦੇ ਵਿੱਚ ਵੀ ਠੀਕਰੀ ਪਹਿਰਾ ਦੇਣਾ ਪੈਣਾ ਹੁਣ, ਤਾਂ ਕਿ ਇਹਨੂੰ ਬਚਾਉਣ ਦੇ ਲਈ। ਸੋ ਇਹ ਪਲੀਜ਼ ਜਿਹੜਾ ਵੀ ਬੰਦਾ ਕੋਈ ਵੀ ਇੱਦਾਂ ਦਾ ਹੈਗਾ, ਇਹਦੀ ਜਿਹੜੀ ਰਿਪੋਰਟ ਹੈਗੀ ਆ, ਰਿਪੋਰਟਿੰਗ ਤੋਂ ਬਿਨਾਂ ਕੁਛ ਨਹੀਂ ਹੋਣਾ। ਆਪਾਂ ਗੱਲਾਂ ਕਰ ਲਾਂਗੇ, ਆਪਾਂ ਇੱਕ ਦੂਜੇ ਨੂੰ ਦੱਸ ਦਿਆਂਗੇ, ਗਰੁੱਪਸ ਦੇ ਵਿੱਚ ਦੱਸ ਦਿਆਂਗੇ, ਆਪਾਂ ਲਾਹਨਤਾਂ ਪਾਈ ਜਾਵਾਂਗੇ। ਮੈਂ ਹੁਣ ਕਈ ਗਰੁੱਪ ਜਿਹੜੇ ਟਰੱਕਿੰਗ ਦੇ ਗਰੁੱਪ ਹੈਗੇ, ਉਹਨਾਂ ਦੇ ਵਿੱਚ ਸਾਰਾ ਦਿਨ ਇਹੋ ਹੀ ਮਾਹੌਲ ਚੱਲਦਾ ਆ। ਲੋਕੀ ਦੱਸੀ ਜਾਂਦੇ ਆ, ਲੋਕੀ ਆਹ ਕਰ ਰਿਹਾ, ਆਹ ਕਰ ਰਿਹਾ, ਪਰ ਉਹਦੀ ਕੰਪਲੇਂਟ ਕੋਈ ਨਹੀਂ ਕਰਦਾ। ਮਤਲਬ ਮੈਨੂੰ ਇਸ ਚੀਜ਼ ਦੀ ਹੈਰਾਨੀ ਆ ਵੀ ਕਿਸੇ ਦੀ ਕੰਪਲੇਂਟ ਕੋਈ ਨਹੀਂ ਕਰਦਾ। ਮੁੜ ਕੇ ਯਾਰ ਅਸੀਂ ਛੋਟਾ ਜਿਹਾ ਮੂੰਹ ਬਣਾ ਕੇ ਕਹਿ ਦਿੰਦੇ ਹਾਂ, ਚੱਲ ਯਾਰ ਕੋਈ ਗੱਲ ਨਹੀਂ, ਸਾਡਾ ਆਪਣਾ ਪੰਜਾਬੀ ਆ, ਕਾਹਨੂੰ ਕਿਸੇ ਦੇ ਢਿੱਡ 'ਤੇ ਲੱਤ ਮਾਰਨੀ। ਉਹ ਭਾਈ ਤੁਹਾਡਾ ਕਿਸੇ ਦਿਨ ਸਾਰਾ ਘਰ ਬਰਬਾਦ ਕਰ ਦੂਗਾ, ਕਿਉਂ ਨਹੀਂ ਉਹਨੂੰ ਬਾਹਰ ਕੱਢਦੇ? ਜੀ ਨਹੀਂ ਬਿਲਕੁਲ, ਇਹਦੇ ਵਿੱਚ ਸਖਤੀ ਕਰਨ ਦੀ ਜਿਹੜੀ ਉਹ ਜ਼ਰੂਰਤ ਆ। ਜੇ ਸਮਝਾਇਆ ਬੰਦਾ ਨਹੀਂ ਸਮਝ ਰਿਹਾ, ਉਹ ਆਪਣੀ ਜਿੱਦ ਦੇ ਉੱਤੇ ਕਾਇਮ, ਅਤੇ ਭਾਈ ਕੰਪਲੇਨ ਜਿਹੜੀ ਉਹ ਕਰੋ। ਕਿਉਂਕਿ ਅੱਜ ਕੱਲ੍ਹ ਤਾਂ ਇੱਦਾਂ ਵੀ ਸਮਝਾਉਣ ਗਿਆ ਵੀ ਕਿਸੇ ਨੂੰ, ਤਾਂ ਉਹ ਅੱਗੋਂ ਫਿਰ ਮੁੱਲ ਦੀ ਲੜਾਈ ਲੈਣ ਵਾਲੀ ਗੱਲ ਬਣ ਜਾਂਦੀ ਆ ਵੀ ਭਾਈ ਆ ਤੇ ਵੀ ਤੇ ਨਾਲ ਫਿਰ ਲੜਾਈ ਹੋਈ ਕਰ ਲੈਂਦੇ ਆ, ਫਿਰ ਮਹਿਣੋ ਮਹਿਣੀ ਹੋਈ ਜਾਣਾ, ਲਾਈਵ ਤੇ ਲਾਈਵ ਇੱਕ ਦੂਜੇ ਦੇ ਖਿਲਾਫ ਕਰੀ ਜਾਣਾ। ਉਹਦਾ ਕੋਈ ਫਾਇਦਾ ਕੋਈ ਨਹੀਂ ਆ। ਉਸ ਚੀਜ਼ ਤੋਂ ਜੇ ਬਚਣਾ ਹੈ, ਇਹੋ ਜਿਹੇ ਬੰਦੇ ਨਾ ਰਹਿਣ, ਤੁਹਾਡੀ ਇਸ ਇੰਡਸਟਰੀ 'ਚ ਸਾਫ਼ ਸੁਥਰੀ ਰਵੇ, ਅਤੇ ਤੁਹਾਨੂੰ ਜਿਹੜੀ ਕੰਪਲੇਂਟ ਕਰਨੀ ਚਾਹੀਦੀ ਆ। ਸੋ ਸਨੀ ਗਰੇਵਾਲ ਕਹਿੰਦੇ ਵੀ ਮੈਂ ਕੰਪਲੇਨਾਂ ਕਰਦਾ ਹਾਂ, ਅਤੇ ਕਈਆਂ ਨੂੰ ਕੀਤੀਆਂ, ਤਾਂ ਬਾਕੀ ਵੀ ਜਿਹੜੇ ਭਾਈ ਕਰਨਾ ਚਾਹੀਦਾ। ਇੱਕ ਹੋਰ ਨਾ ਮੈਂ ਇਹ ਆਪਾਂ ਇਸੇ ਦੇ ਉੱਤੇ ਵੀ ਜਿਹੜੀ ਆ ਕਾਲਸ ਜਿਹੜੀਆਂ ਉਹ ਆਪਾਂ ਲਵਾਂਗੇ। ਕਾਲਸ ਵੀ ਆਪਣੇ ਕੋਲ ਪਹੁੰਚ ਗਈਆਂ। ਨੰਬਰ ਹੈਗਾ ਕਾਲ ਕਰਨ ਦੇ ਲਈ 408 272 5200। ਇੱਕ ਚੀਜ਼ ਮੈਂ ਕਹਿਣਾ ਚਾਹੁੰਦਾ, ਸਕੈਮ ਦੇ ਬਾਰੇ ਜਿੱਦਾਂ ਕਰ ਰਹੇ ਸੀ ਨਾ, ਇੱਕ ਫੇਸਬੁੱਕ ਦੇ ਉੱਤੇ ਸਕੈਮ ਚੱਲ ਰਿਹਾ। ਆਪਣੇ ਬਹੁਤ ਬੰਦੇ ਜਿਹੜੇ ਆ ਨਾ ਫੇਸਬੁੱਕ ਦੇ ਉੱਤੇ ਆ, ਸੋ ਇਸ ਲਈ ਦੱਸਣਾ ਚਾਹੁੰਦਾ ਆ, ਆਈਡੈਂਟੀਟੀ ਥੈਫਟ ਦਾ ਹੀ ਉਸ ਦੇ ਵਿੱਚ ਮਾਮਲਾ ਆ। ਉਹ ਤੁਹਾਡੇ ਕਿਸੇ ਦੋਸਤ ਮਿੱਤਰ ਰਿਸ਼ਤੇਦਾਰ ਦੀ ਜਿਹੜੀ ਆਈਡੀ ਆ, ਉਹ ਇੱਕ ਹਿਸਾਬ ਦੇ ਨਾਲ ਬਿਲਕੁਲ ਉਹਦੀ ਕਾਪੀ ਜਿਹੜੀ ਉਹ ਬਣਾ ਕੇ ਤੁਹਾਨੂੰ ਮੈਸੇਜ ਘੱਲਣਗੇ ਵੀ ਭਾਈ ਮੈਂ ਇੱਥੇ ਫਸਿਆ ਆ, ਮੈਨੂੰ ਇੱਦਾਂ ਜਿਹੜੇ ਡਾਲਰਾਂ ਦੀ ਜ਼ਰੂਰਤ ਆ। ਉਹ ਜਿਹੜੇ ਸਕੈਮ ਦੇ ਵਿੱਚ ਨਾ ਫਸ ਜਾਓ। ਫੇਸਬੁੱਕ 'ਤੇ ਬਹੁਤ ਜ਼ਿਆਦਾ ਮੈਸੇਜਿਸ ਅੱਜ ਕੱਲ੍ਹ ਜਿਹੜੇ ਆ ਨਾ ਇਸ ਤਰੀਕੇ ਦੇ ਨਾਲ ਆ ਰਹੇ ਆ, ਤੁਹਾਡੇ ਕਿਸੇ ਜਾਣ ਪਛਾਣ ਦੇ ਫਰੈਂਡ ਲਿਸਟ ਦੇ ਵਿੱਚੋਂ ਹੀ ਜਿਹੜਾ ਉਹ ਬਿਲਕੁਲ ਉੱਦਾਂ ਦੀ ਆਈਡੀ ਤੋਂ ਜਿਹੜਾ ਉਹ ਤੁਹਾਨੂੰ ਮੈਸੇਜ ਆਉਂਦਾ ਆ ਵੀ ਮੈਂ ਫਲਾਣਾ ਆ, ਅਤੇ ਮੈਂ ਇੱਥੇ ਫਸ ਗਿਆ ਆ, ਅਤੇ ਮੈਨੂੰ ਜਿਹੜੇ ਇੰਨੇ ਡਾਲਰ ਚਾਹੀਦੇ ਆ, ਅਤੇ ਮੈਨੂੰ ਘੱਲ ਦਿਓ। ਇਹ ਇੱਦਾਂ ਦੀ ਚੀਜ਼ ਪੈਸੇ ਘੱਲਣ ਤੋਂ ਪਹਿਲਾਂ ਇੱਕ ਤਾਂ ਪਹਿਲੋਂ ਜਿਹੜਾ ਤੁਹਾਡਾ ਵਾਕਿਆ ਜੇ ਕੋਈ ਰਿਸ਼ਤੇਦਾਰ ਆ, ਜਾਣ ਪਛਾਣ ਵਾਲਾ ਆ, ਉਹਨੂੰ ਡਾਇਰੈਕਟ ਕਾਲ ਜਾਂ ਮੈਸੇਜ ਕਰਕੇ ਫ਼ੋਨ ਦੇ ਉੱਤੇ ਜਿਹੜਾ ਉਹ ਪਤਾ ਕਰ ਲਓ। ਅਤੇ ਪਰ ਓਵਰਆਲ ਜੇ ਕੋਈ ਇੱਦਾਂ ਹੀ ਜਿਹੜਾ ਪੈਸੇ ਮੰਗ ਰਿਹਾ ਹੈਗਾ ਆ, ਤਾਂ ਉਹ ਕਿਤੇ ਨਾ ਕਿਤੇ ਇੱਦਾਂ ਲੱਗਦਾ ਵੀ ਉਹ ਸਕੈਮ ਵਾਲੀ ਗੱਲ ਜਿਹੜੀ ਉਹ ਹੋ ਸਕਦੀ ਆ। ਸੋ ਇਸ ਚੀਜ਼ ਤੋਂ ਜਿਹੜਾ ਜ਼ਰੂਰ ਸਤਰਕ ਰਹੋ, ਸੁਚੇਤ ਰਹੋ। ਅਤੇ ਆਪਾਂ ਰਮਨ ਜੀ ਕਾਲਸ ਵੀ ਲੈਂਦੇ ਹਾਂ। ਕਾਲ ਕਰਨ ਦੇ ਲਈ ਨੰਬਰ ਸਰੋਤੇ 408 272 5200। ਪਰਮਜੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ ਰਮਨ, ਸਾਨੂੰ ਇਹ ਵੀ ਪਤਾ ਲੱਗਿਆ ਵੀ ਨਾ ELD ਵਾਲੀਆਂ ਕੰਪਨੀਆਂ ਨੇ ਨਾ ਜਿਹੜੀਆਂ, ਉਹ ਵੀ ਅੱਗੇ ਪਿੱਛੇ ਕਰਦੀਆਂ ਨੇ ਦਿਨ ਇੱਥੇ, ਅਤੇ ਜੇ ਉਹਨਾਂ ਦੀ ਰਿਪੋਰਟ ਕਰਨੀ ਹੋਵੇ ਉਹ ਕਿਵੇਂ ਤੋਂ ਪਿੱਛੇ? ਜੀ ਬਿਲਕੁਲ ਜੀ, ਉਹਨਾਂ ਦੀ ਰਿਪੋਰਟ ਵੀ ਜਿਹੜੀ ਆ ਉੱਥੇ ਹੁੰਦੀ ਆ, FMCSA ਦੇ ਇਸੇ ਹੀ ਲਿੰਕ 'ਤੇ ਹੁੰਦੀ ਆ। ਤੁਸੀਂ ਉਹਨਾਂ ਦੀ ਰਿਪੋਰਟਿੰਗ ਵੀ ਕਰ ਸਕਦੇ ਆ। ਤੁਸੀਂ ਸਪੈਸੀਫਿਕਲੀ ਸਿੱਧਾ ਜਿਹੜਾ ਹੈਗਾ FMCSA ਨਾਲ ਡਾਇਰੈਕਟਲੀ ਵੀ ਕੰਟੈਕਟ ਕਰ ਸਕਦੇ ਹੈਗੇ ਆ। ਜਿਹੜੀ ਇਸ ਵੇਲੇ ਜਿਹੜੀ FMCSA ਜਿਹੜੀ ਨੈਸ਼ਨਲ ਕੰਜ਼ਿਊਮਰ ਕੰਪਲੇਂਟ ਡਾਟਾਬੇਸ ਹੈਗਾ, ਉਹਦੇ 'ਤੇ ਤੁਸੀਂ ਮੂਵਿੰਗ ਕੰਪਨੀ, ਬੱਸ ਕੰਪਨੀ, ਟਰੱਕ ਕੰਪਨੀ ਔਰ ਕਾਰਗੋ ਟੈਂਕ ਫੈਸਿਲਿਟੀ, ELD ਪ੍ਰੋਵਾਈਡਰ, ਮੈਡੀਕਲ ਰਿਵਿਊ ਆਫਿਸਰ ਅਤੇ ਸਬਸਟੈਂਸ ਅਬਿਊਜ਼ ਪ੍ਰੋਫੈਸ਼ਨਲ, ਇਹਨਾਂ ਸਾਰਿਆਂ ਦੀ ਕੰਪਲੇਂਟ ਜਿਹੜੀ ਆ ਇਸੇ ਇੱਕੋ ਥਾਂ 'ਤੇ ਹੁੰਦੀ ਆ। ਤੁਹਾਨੂੰ ਮੈਂ ਕੋਸ਼ਿਸ਼ ਕਰਦਾ ਹਾਂ ਕਿ ਤੁਹਾਨੂੰ ਇਸ ਜਿਹੜੀ ਇਸ ਸਾਈਟ ਦੀ ਹੈਗੀ ਹੈ ਕੰਪਲੇਂਟ ਕਿਵੇਂ ਫਾਈਲ ਕਰਨੀ ਹੈ, ਉਹਦੀ ਹੋ ਸਕਦਾ ਕਿ ਅਸੀਂ ਇੰਸਟਰਕਸ਼ਨਲ ਵੀਡੀਓ ਵੀ ਬਣਾ ਕੇ ਪਾਈਏ, ਕਿਉਂਕਿ ਇਹ ਬਹੁਤ ਇੱਕ ਪੈਂਡੈਮਿਕ ਜਿਹਾ ਬਣਦਾ ਜਾ ਰਿਹਾ ਰਾਜਕਰਨ ਆਪਣੀ ਇੰਡਸਟਰੀ ਬਣਿਆ ਪਿਆ ਜੀ, ਬਣਿਆ ਪਿਆ। ਹਾਂਜੀ, ਵੀ ਦਿਨ ਪਰ ਦਿਨ ਇੰਨੀਆਂ ਕੁ ਹਾਲਾਤ ਜਿਹੜੇ ਖਰਾਬ ਹੋ ਰਹੇ ਆ। ਔਰ ਡੈਫੀਨੇਟਲੀ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ELD ਪ੍ਰੋਵਾਈਡਰ ਦੀ, ਉਹਦੇ ਵਿੱਚ ਤੁਹਾਨੂੰ ਜਾ ਕੇ ਅਤੇ ਤੁਸੀਂ ਜਿਹੜੇ ਤੁਹਾਡੇ ਹੈਗੇ ਆ ਬੱਸ ਟਰੱਕਿੰਗ ਕੰਪਨੀ ਹੈਗੀ ਆ, ਸ਼ਿਪਰ ਹੈਗੇ ਆ, ਇੰਸ਼ੋਰੈਂਸ ਵਾਲੇ ਹੈਗੇ ਆ, ਬ੍ਰੋਕਰਸ ਹੈਗੇ ਆ, ਓਨਰ ਆਪਰੇਟਰਸ ਹੈਗੇ ਆ, ਥਰਡ ਪਾਰਟੀ ਕੰਸਟੋਰੀਅਮ ਹੈਗੇ ਆ, ਕਿਸੇ ਦੇ ਖਿਲਾਫ ਵੀ ਤੁਸੀਂ ਕੋਈ ਗੱਲ ਕਰਨੀ ਹੈਗੀ ਆ, ਉਹ ਤੁਹਾਨੂੰ ਇਹਦੇ ਵਿੱਚ ਸਾਰੀ ਅਵੇਲੇਬਲ ਹੈਗੀ ਆ।
ਜੀ। ਸੋ 3 ਕੈਟਾਗਰੀਜ਼ ਉਹਨਾਂ ਨੇ ਬਣਾਈਆਂ ਹੈ, ਕੰਜ਼ਿਊਮਰ, ਡਰਾਈਵਰ ਅਤੇ ਇੰਡਸਟਰੀ ਪ੍ਰੋਫੈਸ਼ਨਲ। ਉਹਦੇ ਹਿਸਾਬ ਦੇ ਨਾਲ ਤੁਸੀਂ ਜਿਹੜਾ ਆ ਉਹ ਉਸ ਦੀ ਜਿਹੜੀ ਆ ਫਿਰ ਸ਼ਿਕਾਇਤ ਆ ਉਹ ਅੱਗੇ ਕਰ ਸਕਦੇ ਆ। ਸੋ ਇਹਦਾ ਲਿੰਕ ਵੀ ਆਲਰੇਡੀ ਜਿਹੜਾ ਲਾਈਵ ਚੱਲ ਰਿਹਾ ਗੱਲ ਕਰ ਰਹੇ ਰਾਜਕਰਨ, ਉਹਨਾਂ ਦੀ ਵਿੱਚੋਂ ਗੱਲ ਆਉਂਦੀ ਸੀ ਜੀ। ਪਰਮਜੀਤ ਹਾਂਜੀ ਭਾਜੀ, ਇੱਕ ਨਾ ਇਹਨਾਂ ਦੀ ਈਮੇਲ ਤੁਸੀਂ ਪਾਈ ਹੈ ਜਾਂ ਕਿ ਲਿੰਕ ਪਾਇਆ ਇਹਨਾਂ ਦਾ, ਕੀ ਕੀਤਾ ਤੁਸੀਂ? ਲਿੰਕ ਪਾਇਆ ਹੈ ਜੀ ਇਹਨਾਂ ਦਾ। ਓਕੇ, ਮਿਹਰਬਾਨੀ ਭਾਜੀ, ਸਾਰਿਆਂ ਮਿਹਰਬਾਨੀ, ਥੈਂਕ ਯੂ ਜੀ। ਮਿਹਰਬਾਨੀ ਜੀ। ਸੋ ਨੈਸ਼ਨਲ ਕੰਜ਼ਿਊਮਰ ਕੰਪਲੇਂਟ ਡਾਟਾਬੇਸ FMCSA, ਜੇ ਤੁਸੀਂ ਇਹ ਵੀ ਸਰਚ ਕਰੋਗੇ ਗੂਗਲ ਦੇ ਉੱਤੇ ਤਾਂ ਤੁਹਾਨੂੰ ਉੱਥੋਂ ਵੀ ਜਿਹੜਾ ਆ ਉਹ ਪਤਾ ਲੱਗ ਜਾਊਗਾ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਅਮਰੀਕ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਜਿਹੜਾ ਇੰਪਲੀਮੈਂਟੇਸ਼ਨ ਦਾ ਇਸ਼ੂ ਹੈ ਨਾ, ਇਹ 'ਚ ਬਹੁਤ ਜ਼ਿਆਦਾ ਲੀਨੀਅੰਸੀ ਹੈਗੀ ਆ। ਅਤੇ ਇੱਕ ਇੰਸੀਡੈਂਟ ਤਾਂ 1 ਵੀਕ ਪਹਿਲਾਂ ਮੈਂ ਟਰਕੀ ਦੇ ਸਕੇਲ 'ਤੇ ਹੋਇਆ, ਉਹਦੇ ਵਿੱਚ ਡਰਾਈਵਰ 70 ਆਵਰ ਵਾਇਲੇਸ਼ਨ 'ਤੇ ਵੀ ਸੀਗਾ ਅਤੇ ਫਾਲਸੀਫਾਈਂਗ ਲੌਗ ਬੁੱਕ 'ਤੇ ਵੀ ਸੀਗਾ। ਉਸ ਦੇ ਬਾਵਜੂਦ ਉਹਦੇ ਕੋਲ ਕੈਂਡੀ ਦਾ ਲੋਡ ਸੀ ਅਤੇ ਉਹਨੂੰ ਉਹ ਕੈਂਡੀ ਦੇ ਫੂਡ ਐਗਜ਼ੈਂਪਸ਼ਨ ਦੇ ਕਰਕੇ ਸਕੇਲ ਤੋਂ ਉਹਨਾਂ ਨੇ ਜਾਣ ਦਿੱਤਾ, ਕੋਈ ਸਾਈਟੇਸ਼ਨ ਨਹੀਂ ਇਸ਼ੂ ਕੀਤੀ। ਹੁਣ ਇਹ ਤਾਂ ਸਮਝ ਤੋਂ ਬਾਹਰ ਹੈ ਕਿ ਕੈਂਡੀ ਦੀ ਇਹੋ ਜਿਹੀ ਕਿਹੜੀ ਐਮਰਜੈਂਸੀ ਹੋ ਸਕਦੀ ਹੈ ਜਿਹਦੇ ਲਈ ਐਗਜ਼ੈਂਪਸ਼ਨ ਦਿੱਤੀ ਜਾਏ। ਜੀ ਬਿਲਕੁਲ ਆ ਜੀ, ਇਹ ਗੱਲ ਜਿਹੜੀ ਆ ਤੁਹਾਡੀ ਬਿਲਕੁਲ ਸਹੀ ਹੈਗੀ ਹੈ। ਕਾਫੀ ਸਟੇਟਸ ਹੈਗੀਆਂ ਜਿਹਦੇ ਵਿੱਚ ਕਿ ਇਹ ਐਮਰਜੈਂਸੀ ਦੇ ਵਿੱਚ ਐਗਜ਼ੈਂਪਸ਼ਨਸ ਦਿੱਤੀਆਂ ਜਾਂਦੀਆਂ ਹੈਗੀਆਂ, ਔਰ ਉਹ ਜਿਹੜਾ ਲਾ ਇਨਫੋਰਸਮੈਂਟ ਹੈਗਾ ਉਹਨਾਂ ਦੇ ਵਿੱਚ ਕਮੀ ਹੈਗੀ ਆ, ਜਾਂ ਕਹਿ ਲਓ ਕਿ ਉਹ ਸਪੈਸੀਫਿਕ ਸਟੇਟ ਦੇ ਵਿੱਚ ਕੋਈ ਸਪੈਸੀਫਿਕ ਜਿਹੜਾ ਕੰਡੀਸ਼ਨ ਹੈਗੀ ਆ ਉਹਦੇ ਲਈ ਕਿਸੇ ਚੀਜ਼ ਦੀ ਕੋਈ ਐਗਜ਼ੈਂਪਸ਼ਨ ਦਿੱਤੀ ਆ। ਔਰ ਗੱਲ ਇਹ ਹੁੰਦੀ ਆ ਕਿ ਜਿਹੜਾ ਤੁਹਾਡਾ ਉੱਥੇ ਲਾ ਇਨਫੋਰਸਮੈਂਟ ਬੈਠਾ ਨਾ, ਉਹਦੀ ਆਪਣੀ ਸੋਚ ਕੀ ਆ, ਉਹਨੇ ਲਾਅ ਨੂੰ ਕਿੱਦਾਂ ਦੇਖ ਰਿਹਾ, ਉਹ ਕਿੱਦਾਂ ਕਰ ਰਿਹਾ। ਬਿਲਕੁਲ ਤੁਹਾਡੀ ਗੱਲ ਸਹੀ ਆ, ਇਹ ਬਹੁਤ ਵੱਡਾ ਫਲਾਅ ਹੈਗਾ ਆ। ਔਰ ਇਸ ਫਲਾਅ ਦੀ ਗੱਲ ਅਸੀਂ ਆਮ ਤੌਰ 'ਤੇ ਜਦੋਂ FMCSA ਨਾਲ ਗੱਲ ਹੁੰਦੀ ਆ, ਇਸ ਫਲਾਅ ਦੀ ਗੱਲ ਹਮੇਸ਼ਾ ਚੱਲਦੀ ਆ ਕਿ ਜਿਹੜੀ ਇੱਕ ਸਾਰਤਾ ਨਹੀਂ ਹੈਗੀ, ਜਿਹੜੀ ਕਿ ਹਰ ਸਟੇਟ ਦੇ ਵਿੱਚ ਡਿਫਰੈਂਟ ਚੀਜ਼ ਕਿਉਂ ਆ। ਜਦੋਂ ਅਸੀਂ ਨੈਸ਼ਨਲ ਜਿਹੜਾ ਫੈਡਰਲ ਦੇ ਥੱਲੇ ਆਉਂਦੇ ਆ ਅਤੇ ਸਾਡਾ ਇੱਕ ਤਾਂ ਸੈੱਟ ਰੂਲ ਹੋਣਾ ਚਾਹੀਦਾ ਨਾ ਹਰ ਸਟੇਟ ਦੇ ਵਿੱਚ। ਚਲੋ ਠੀਕ ਆ, ਸਟੇਟ ਦੇ ਛੋਟੇ ਮੋਟੇ ਕਾਨੂੰਨ ਜਿਹੜੇ ਆ ਉਹ ਵੱਖਰੇ ਹੋ ਸਕਦੇ ਆ, ਪਰ ਇੱਕ ਸਾਰਤਾ ਚਾਹੀਦੀ ਹੈ ਇਸ ਜਿਹੜੀ ਫੈਡਰਲ ਕਾਨੂੰਨ ਦੇ ਵਿੱਚ, ਜਿਹੜੇ ਟਰੱਕਿੰਗ ਦੇ ਵਿੱਚ ਆ, ਕਿਉਂਕਿ ਇਹ ਬਹੁਤ ਜ਼ਿਆਦਾ ਜਿਹੜਾ ਕਨਫਿਊਜ਼ਿੰਗ ਹੈਗੀ ਆ। ਜੀ, ਥੈਂਕ ਯੂ ਅਮਰੀਕ ਜੀ। ਤੇ ਆਪਣੇ ਇੱਕ ਦੀਪ ਸਿੱਧੂ ਹੋਣਾ ਦਾ ਇੱਕ ਕੁਐਸਚਨ ਹੈਗਾ ਆ ਕਿ ਜੇ ਕੋਈ 24 ਘੰਟੇ ਟਰੱਕ ਚਲਾਉਂਦਾ ਆ ਬਿਨਾਂ ਸੌਣ ਤੋਂ, ਤੇ ਉਹਦੇ ਕਿੰਨੇ ਫਾਈਨ ਹੋ ਸਕਦੇ ਆ? ਇਹ ਵੀਰ ਜੀ, ਜਿਹੜਾ ਬੰਦਾ ਉਦੋਂ ਪ੍ਰਸ਼ਾਦ ਦੇ ਰਿਹਾ ਹੋਊਗਾ ਉਹਨੇ ਦੇਖਣਾ ਵੀ ਕਿੰਨਾ ਕੁ ਵੰਡਣਾ ਉਹਨੇ, ਕਿਉਂਕਿ ਉਹਨੇ ਫਿਰ ਇੱਕ ਸਿਰਫ 24 ਆਵਰ ਵਿਦਾਊਟ ਸਲੀਪ ਨਹੀਂ ਦੇਣੀ, ਉਹਨੇ ਫਿਰ ਕਈ ਵਾਇਲੇਸ਼ਨਾਂ ਪੈਣੀਆਂ ਉਹਦੇ 'ਤੇ, ਫਾਲਸੀਫਾਈਂਗ ਲੌਗ ਬੁੱਕ ਵੀ ਪੈਣੀ ਆ, ਬੜਾ ਕੁਛ ਪੈਣਾ ਆ ਜੇ ਇੱਦਾਂ ਦਾ ਕੋਈ ਕਰਦਾ ਹੈਗਾ। ਔਰ ਉਸ ਤੋਂ ਬਾਅਦ ਇੱਕ ਆਊਟ ਆਫ ਸਰਵਿਸ ਹੋਣਾ ਹੈਗਾ ਉਹਨੇ, ਅਤੇ ਫਿਰ ਅੱਗੇ ਬਾਕੀ ਕਿੰਨੀਆਂ ਵਾਇਲੇਸ਼ਨਾਂ ਨਿਕਲਦੀਆਂ, ਉਹਦੇ ਟਰੱਕ 'ਚ ਕਿੰਨੀਆਂ ਗਲਤੀਆਂ ਨਿਕਲਦੀਆਂ, ਉਹ ਕਾਫੀ ਵੱਡੀ ਪੰਡ ਬਣ ਜਾਣੀ ਉਹਦੀ। ਜੀ ਬਿਲਕੁਲ। ਅਤੇ ਬਾਕੀ ਜਿਹੜੀ ਇਹ ਚੀਜ਼ ਦਾ ਜਿਹੜਾ ਜ਼ਰੂਰ ਧਿਆਨ ਰੱਖੋ ਵੀ ਇਹ ਜਿਹੜੀ ਪੈਰਾਡੈਮਿਕ ਆ ਉਸ ਨੂੰ ਤੁਸੀਂ ਸਾਫ਼ ਕਿੱਦਾਂ ਕਰਨਾ, ਕਿਉਂਕਿ ਹਮਲਾ ਖੁਦ ਹੀ ਜਿਹੜਾ ਉਹ ਮਾਰਨਾ ਪੈਣਾ ਆ, ਅਦਰਵਾਈਜ਼ ਫਿਰ ਦੇਰੀ ਹੋ ਜਾਣੀ। ਜਦੋਂ ਦੇਰੀ ਹੋ ਜਾਂਦੀ ਆ ਅਤੇ ਫਿਰ ਬੰਦੇ ਅੱਕ ਕੇ ਫਿਰ ਇੱਧਰ ਇੰਡਸਟਰੀ ਨੂੰ ਛੱਡਣਗੇ। ਆਲਰੇਡੀ ਆਪਾਂ ਦੇਖ ਰਹੇ ਹਾਂ ਵੀ ਕਿੰਨੀ ਸ਼ਾਰਟੇਜ ਜਿਹੜੀ ਇਹ ਚੀਜ਼ਾਂ ਦੀ ਚੱਲ ਰਹੀ। ਆਈ ਥਿੰਕ ਉਸੇ ਚੀਜ਼ ਦਾ ਨਜਾਇਜ਼ ਫਾਇਦਾ ਜਿਹੜਾ ਆ ਉਹ ਰਾਈਟ ਨਾਓ ਚੱਕਿਆ ਜਾ ਰਿਹਾ ਹੈਗਾ ਆ ਵੀ ਭਾਈ ਇਹਨਾਂ ਨੇ ਕਿਹੜਾ ਜਿਹੜਾ ਇਸ ਟਾਈਮ ਇਹਨਾਂ ਨੂੰ ਲੋੜ ਆ, ਜਿੱਦਾਂ ਦੇ ਵੀ ਆ ਜੋ ਮਰਜ਼ੀ ਆ ਉਹ ਕਰੀ ਜਾਓ। ਪਰ ਫਿਰ ਇਵੈਂਚੁਅਲੀ ਜਿਹੜਾ ਇਸ ਚੀਜ਼ ਦੇ ਵਿੱਚ ਬਹੁਤ ਸਮੱਸਿਆ ਜਿਹੜੀ ਉਹ ਸਭ ਨੂੰ ਹੀ ਜਿਹੜੀ ਉਹ ਝੱਲਣੀ ਪਵੇਗੀ। ਆਪਣੇ ਅਗਲੇ ਕਾਲਰ ਨੇ 408 ਏਰੀਆ ਕੋਡ 'ਚੋਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਭਾਜੀ ਸਤਿ ਸ਼੍ਰੀ ਅਕਾਲ ਜੀ। ਰਮਨ ਭਾਜੀ ਸਤਿ ਸ਼੍ਰੀ ਅਕਾਲ। ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰਾ ਥੋੜਾ ਡਿਫਰੈਂਟ ਕੁਐਸਚਨ ਆ। ਮੈਂ ਚਲਾਉਂਦਾ ਮਿੱਟੀ ਵਾਲਾ ਟਰੱਕ, ਤੇ ਇਹਦੇ ਵਿੱਚ ਸਾਨੂੰ ਬੇਸਿਕ ਆਵਰ ਕਈ ਕੰਪਨੀਆਂ 4 ਆਵਰਸ ਦਿੰਦੇ ਨੇ, ਕਈ 6 ਆਵਰਸ ਦਿੰਦੇ ਨੇ। ਇਹ ਕਿੱਥੋਂ ਪਤਾ ਲੱਗ ਸਕਦਾ ਕਿ ਇਹ ਅਸੀਂ ਲਾਈਕ ਇਕੁਅਲ 6 ਆਵਰ ਮਿਲਣ ਜਾਂ 4 ਆਵਰ ਮਿਲਣ? ਕਿਸ ਚੀਜ਼ ਲਈ ਜੀ ਤੁਹਾਨੂੰ 4 ਜਾਂ 6 ਘੰਟੇ ਦੀ? ਹਾਂਜੀ, ਮਿੱਟੀ ਵਾਲੇ ਟਰੱਕ ਦੇ ਵਿੱਚ ਬੇਸਿਕ ਆਵਰ ਮਿਲਦੇ, ਜੇ 3 ਘੰਟੇ ਲੱਗਦੇ ਆ ਜਾਂ 2 ਘੰਟੇ ਲੱਗਦੇ ਆ ਤਾਂ ਫਿਰ 4 ਆਵਰ ਦਿੰਦੇ ਨੇ, ਪਰ ਕਈ ਕੰਪਨੀਆਂ 6 ਆਵਰਸ ਦਿੰਦੀਆਂ ਨੇ ਭਾਜੀ। ਹਾਂਜੀ, ਇਹ ਜਿਹੜੀ ਆ ਤੁਹਾਡੀ ਉਹ ਤੁਸੀਂ ਕਹਿ ਰਹੇ ਕਿ ਤੁਹਾਡਾ ਮਿਹਨਤਾਨਾ ਜਿਹੜਾ ਤੁਹਾਨੂੰ ਪੇ ਕਰਦੇ ਆ, ਹੈ ਨਾ, ਰਾਈਟ? ਜੀ 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 ਭਾਜੀ ਜੀ।
ਹਾਂਜੀ, ਇਹ ਜਿਹੜਾ ਆ ਇਹ ਪਰਸਨਲ ਕੰਪਨੀ ਦੀ ਪ੍ਰੈਫਰੈਂਸ ਹੈਗੀ ਹੈ, ਇਹ ਕੋਈ ਰਿਕੁਆਇਰਡ ਨਹੀਂ ਹੈਗਾ, ਲਾਅ ਨਹੀਂ ਹੈਗਾ ਕੋਈ ਕਿ ਤੁਹਾਨੂੰ 2 ਘੰਟੇ ਲਾਣੇ ਆ ਤਾਂ 6 ਮਿਲਣੇ ਆ ਜਾਂ 2 ਘੰਟੇ ਲਾਣੇ 4 ਮਿਲਣੇ ਆ। ਇਹ ਹਰ ਕੰਪਨੀ ਦੀ ਆਪਣੀ ਜਨਰਲ ਪ੍ਰੈਫਰੈਂਸ ਹੈਗੀ ਹੈ ਕਿ ਉਹ ਕੀ ਕਰਦੇ ਹੈਗੇ, ਕੀ ਦਿੰਦੇ ਹੈਗੇ ਆ। ਸਟੇਟ ਦਾ ਲਾਅ ਹੈਗਾ ਕਿ ਜਿੰਨੇ ਘੰਟੇ ਤੁਸੀਂ ਕੰਮ ਕਰਦੇ ਹੋ ਉਹਦਾ ਪੈਸਾ ਮਿਲਣਾ ਚਾਹੀਦਾ, ਪਰ ਕਈ ਵਾਰੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਕਿ ਕਈ ਕੰਪਨੀਆਂ ਜਿਹੜੀਆਂ ਉਹ ਚਾਹੇ ਤੁਸੀਂ ਜਦੋਂ ਇੱਕ ਵਾਰੀ ਤੁਸੀਂ ਕੰਮ 'ਤੇ ਚਲੇ ਗਏ, ਚਾਹੇ ਘੰਟਾ ਲਾਓ 2 ਘੰਟੇ ਲਾਓ, ਉਹ ਮਿਨੀਮਮ 4 ਆਵਰਸ ਦਿੰਦੇ ਹੈਗੇ ਆ। ਪਰ ਜੇ ਕੋਈ 6 ਘੰਟੇ ਦਿੰਦਾ ਹੈਗਾ ਉਹ ਉਹਨਾਂ ਦੀ ਕੰਪਨੀ ਪਾਲਿਸੀ ਹੋ ਸਕਦੀ ਹੈ, ਪ੍ਰੈਫਰੈਂਸ ਹੋ ਸਕਦੀ ਹੈ, ਪਰ ਲਾਅ ਦੇ ਹਿਸਾਬ ਨਾਲ ਨਹੀਂ ਹੈਗਾ ਜੀ। ਓਕੇ ਥੈਂਕ ਯੂ ਭਾਜੀ, ਥੈਂਕ ਯੂ ਜੀ, ਬੜੀ ਮਿਹਰਬਾਨੀ ਜੀ। ਸੋ ਉਹ ਇੱਕ ਪਰਸਨਲ ਜਿਹੜਾ ਆ ਕੰਪਨੀ ਦਾ ਨਿੱਜੀ ਜਿਹੜਾ ਆ ਉਹ ਮਾਮਲਾ ਹੈਗਾ ਆ। ਸੋ ਇਹ ਜਿਹੜੀ ਸਥਿਤੀ ਜਿਹੜੀ ਉਹ ਆਪਣੀ ਚੱਲ ਰਹੀ ਹੈਗੀ ਆ। ਅਤੇ ਆਪਾਂ ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਅਤੇ ਸਰੋਤਿਓ, ਅੱਜ ਦੇ ਇਸ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ 'ਤੇ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਪੂਰੇ ਅਮਰੀਕਾ ਦੇ ਵਿੱਚ ਜਿਹੜੀ ਲਾਈਫ ਇੰਸ਼ੋਰੈਂਸ ਆ ਉਹ ਕਰਵਾ ਸਕਦੇ ਆ। ਜਿਵੇਂ ਆਪਾਂ ਜਾਣਦੇ ਹਾਂ ਵੀ ਬੜਾ ਹੀ ਜਿਹੜਾ ਇਹ ਖਤਰਨਾਕ ਜਿਹੜੀ ਇੰਡਸਟਰੀ ਹੈਗੀ ਆ। ਸੋ ਲਾਈਫ ਇੰਸ਼ੋਰੈਂਸ ਹੋਣੀ ਜ਼ਰੂਰੀ ਆ। ਉਸ ਦੇ ਬਾਰੇ ਜਾਣਕਾਰੀ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 408 272 2500 ਦੇ ਉੱਤੇ 4082722500। ਅਤੇ ਰਮਨ ਜੀ, ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ। ਅਤੇ ਸਰੋਤਿਓ, ਜੇ ਤੁਹਾਡਾ ਵੀ ਕੋਈ ਸਵਾਲ ਆ, ਤੁਹਾਡੇ ਕੋਈ ਵਿਚਾਰ ਹੈਗੇ ਆ, ਤਾਂ ਤੁਸੀਂ ਕਾਲ ਕਰ ਸਕਦੇ ਹੋ 408 272 5200 ਦੇ ਉੱਤੇ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM। ਇੱਕ ਮਾਂ ਹੋਣ ਦੇ ਨਾਤੇ ਮੇਰੇ ਕੋਲ COVID-19 ਟੀਕੇ ਬਾਰੇ ਕੁਝ ਸਵਾਲ ਹਨ, ਜਿਵੇਂ ਕਿ ਨੌਜਵਾਨਾਂ ਨੂੰ ਇਹ ਟੀਕਾ ਲਗਵਾਉਣਾ ਚਾਹੀਦਾ ਹੈ ਕਿ ਇਹ ਮੇਰੇ ਬੱਚੇ ਲਈ ਸੁਰੱਖਿਅਤ ਹੈ? ਇਹਨਾਂ ਸਾਰੇ ਸਵਾਲਾਂ ਦਾ ਛੋਟਾ ਜਵਾਬ ਹਾਂ। ਕੋਵਿਡ-19 ਟੀਕੇ ਦੀ ਜਾਂਚ ਕੀਤੀ ਗਈ ਹੈ ਅਤੇ 12 ਅਤੇ ਇਸ ਤੋਂ ਵੱਧ ਉਮਰ ਦੇ ਬੱਚਿਆਂ ਲਈ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਸਾਬਤ ਹੋਈ ਹੈ। ਹੋਰ ਜਾਣਨ ਲਈ vaccinate.all58.com ਤੇ ਜਾਓ ਜਾਂ ਕਾਲ ਕਰੋ 833 422 4255। ਇਹ ਸੰਦੇਸ਼ ਕੈਲੀਫੋਰਨੀਆ ਦੇ ਜਨ ਸਿਹਤ ਵਿਭਾਗ ਦੁਆਰਾ ਤੁਹਾਡੇ ਲਈ ਲਿਆਂਦਾ ਗਿਆ ਹੈ। ਆਪਣੀ ਸ਼ੁੱਧਤਾ ਅਤੇ ਸਵਾਦ ਦੇ ਲਈ ਮਸ਼ਹੂਰ ਵੇਰਕਾ ਵਾਲੇ ਹੁਣ ਲੈ ਕੇ ਆਏ ਹਨ ਵੇਰਕਾ ਦਾ ਖਾਲਸ ਖੋਆ। ਘਰ ਵਰਗੇ ਸਵਾਦ ਵਰਗਾ ਖੋਆ ਜਿਸ ਦੇ ਨਾਲ ਤੁਸੀਂ ਬਣਾ ਸਕਦੇ ਹੋ ਵੰਨ ਸਵੰਨੀਆਂ ਮਠਿਆਈਆਂ। ਵੇਰਕਾ ਦਾ ਖਾਲਸ ਖੋਆ ਹੁਣ ਤੁਹਾਡੇ ਨਜ਼ਦੀਕੀ ਪੰਜਾਬੀ ਇੰਡੀਅਨ ਸਟੋਰਸ ਦੇ ਉੱਤੇ ਪਹੁੰਚ ਚੁੱਕਾ ਹੈ। ਅੱਜ ਹੀ ਲੈ ਕੇ ਆਓ ਵੇਰਕਾ ਦਾ ਖਾਲਸ ਖੋਆ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਅਤੇ ਰਮਨ ਜੀ, ਜੀਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ, ਅਤੇ ਰਮਨ ਜੀ, ਇੱਕ ਅਗਲੀ ਜੇ ਆਪਾਂ ਗੱਲ ਕਰਦੇ ਜਾਈਏ, ਫਿਊਲ ਦੇ ਪ੍ਰਾਈਸਿਸ ਇਸ ਸਾਲ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਆਪਾਂ ਵਧੇ ਆ। ਆਪਾਂ ਜਿਹੜੇ ਉਹ ਦੇਖ ਰਹੇ ਹਾਂ, ਜਿਹੜਾ ਡੀਜ਼ਲ ਦਾ ਪ੍ਰਾਈਸ ਜਿਹੜਾ ਨੈਸ਼ਨਲ ਐਵਰੇਜ ਦੀ ਮੈਂ ਗੱਲ ਕਰ ਰਿਹਾ ਹਾਂ, ਜਨਵਰੀ ਦੇ ਪਹਿਲੇ ਹਫ਼ਤੇ 'ਚ 2.64 ਦੇ ਉੱਤੇ ਸੀਗਾ, ਅਤੇ ਉਹ ਇਸ ਟਾਈਮ ਵੱਧ ਕੇ 3.36 ਦੇ ਉੱਤੇ ਜਿਹੜਾ ਉਹ ਹੋ ਗਿਆ। ਸੋ ਤਕਰੀਬਨ $0.25 ਇਸ ਦੇ ਵਿੱਚ ਵਾਧਾ ਹੋਇਆ ਆ। ਸੇਮ ਜਿਹੜਾ ਆਪਾਂ ਗੈਸੋਲੀਨ ਦੀ ਜੇ ਗੱਲ ਕਰੀਏ 2.25 ਤੋਂ ਵੱਧ ਕੇ 3.15 ਦੇ ਉੱਤੇ ਜਿਹੜਾ ਆ ਇਹ ਵੱਧ ਗਿਆ। ਸੋ 70 ਤੋਂ 80 ਸੈਂਟ ਜਿਹੜਾ ਆ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਪਿਆ ਆ। ਸੋ ਜਿਉਂ ਆਪਾਂ ਦੇਖ ਰਹੇ ਹਾਂ ਵੀ ਡੀਜ਼ਲ ਦੀਆਂ ਪ੍ਰਾਈਸਿਸ ਵੱਧਦੀਆਂ ਜਾ ਰਹੀਆਂ। ਨੈਸ਼ਨਲ ਐਵਰੇਜ ਆਪਾਂ ਕੈਲੀਫੋਰਨੀਆ ਦੇ ਵਿੱਚ ਆਪਾਂ ਨੂੰ ਪਤਾ ਹੀ ਆ ਪਹਿਲਾਂ ਤੋਂ ਹੀ ਵੀ ਬਹੁਤ ਮਹਿੰਗੇ ਆ, ਅਤੇ ਹੋਰ ਮਹਿੰਗੇ ਜਿਹੜੇ ਆ ਉਹ ਹੋਈ ਜਾ ਰਹੇ ਆ। ਸੋ ਟਰੱਕਿੰਗ ਵਾਲਿਆਂ ਦੇ ਲਈ ਇਹ ਇੱਕ ਕਾਫੀ ਵੱਡਾ ਜਿਹੜਾ ਇੱਕ ਮੁੱਦਾ ਜਿਹੜਾ ਉਹ ਡੈਫੀਨੇਟਲੀ ਰਹਿੰਦਾ ਆ, ਕਿਉਂਕਿ ਫਿਰ ਲੋਡਾਂ ਦੀਆਂ ਕੀਮਤਾਂ ਵੀ ਉਸ ਹਿਸਾਬ ਦੇ ਨਾਲ ਵੱਧ ਰਹੀਆਂ ਨੇ। ਕੁਛ ਬਚਾਅ ਬਚੂ ਵੀ ਹੋ ਰਿਹਾ ਆ ਕਿ ਇਹ ਸਾਰੇ ਕਾਰਨਾਂ ਕਰਕੇ ਕੰਪਨੀਆਂ ਬੰਦ ਹੋਈ ਜਾ ਰਹੀਆਂ।
ਰਾਜਕਰਨ ਜਿਹੜਾ ਫਿਊਲ ਹੈਗਾ ਆ, ਫਿਊਲ ਦਾ ਜਦੋਂ ਵੱਧਦਾ ਹੈਗਾ ਤੇ ਉਹਦੇ ਤੇ ਜਿਹੜੇ ਕੰਪਨੀਜ਼ ਹੈਗੀਆਂ ਫਿਊਲ ਸਰਚਾਰਜ ਪੇ ਕਰਦੀਆਂ ਹੈਗੀਆਂ। ਹਰ ਇੱਕ ਜਿਹੜਾ ਪਰ ਮਾਈਲ ਤੁਹਾਨੂੰ ਰੇਟ ਮਿਲਦਾ ਹੈਗਾ ਉਹਦੇ 'ਚ ਫਿਊਲ ਸਰਚਾਰਜ ਹੁੰਦਾ ਹੈਗਾ। ਸੋ ਜਿਵੇਂ ਫਿਊਲ ਦੀਆਂ ਪ੍ਰਾਈਸਿਸ ਵੱਧਦੀਆਂ ਹੈਗੀਆਂ, ਤੁਹਾਡਾ ਪਰ ਮਾਈਲ ਰੇਟ ਪਲੱਸ ਫਿਊਲ ਸਰਚਾਰਜ ਜਿਹੜਾ ਉਹ ਐਡ ਹੁੰਦਾ ਰਹਿੰਦਾ ਆ, ਚੱਲਦਾ ਰਹਿੰਦਾ ਆ। ਹੁਣ ਉਹ ਕਈ ਵਾਰੀ ਜਿਹੜੇ ਕੰਪਨੀਜ਼ ਕੰਮ ਕਰਦੀਆਂ, ਜਿਹੜੀਆਂ ਤਾਂ ਚਲੋ ਮੈਂ ਜਿਹੜੇ ਤਾਂ ਪਰਮਾਨੈਂਟ ਕੰਮ ਕਰਦੇ ਹੈਗੇ ਆ, ਜਿਨ੍ਹਾਂ ਦੇ ਕੋਲ ਸ਼ਿਪਰ ਫੇਸਿੰਗ ਲੋਡ ਹੈਗੇ ਆ, ਉਹਨਾਂ ਨੂੰ ਤਾਂ ਉਹਦਾ ਜਿੱਦਾਂ ਹੀ ਫਿਊਲ ਵੱਧਦਾ ਹੈਗਾ ਉਹਦੀਆਂ ਪ੍ਰਾਈਸਿਸ ਨਾਲੋਂ ਨਾਲ ਉਹਨਾਂ ਦਾ ਫਿਊਲ ਸਰਚਾਰਜ ਵੱਧਦਾ ਰਹਿੰਦਾ, ਉਹਨਾਂ ਨੂੰ ਮਿਲਦਾ ਰਹਿੰਦਾ। ਜਿਹੜੇ ਬ੍ਰੋਕਰੇਜ ਦੇ ਨਾਲ ਕੰਮ ਕਰਦੇ ਹੈਗੇ ਆ, ਮੋਸਟ ਆਫ ਦਾ ਟਾਈਮ ਉਹ ਲੰਮਸਮ ਹੁੰਦਾ ਹੈਗਾ, ਤੁਹਾਨੂੰ ਇਹ ਨਹੀਂ ਦੱਸਦੇ ਹੈਗੇ ਕਿ ਤੁਹਾਡੀ ਬੇਸ ਪ੍ਰਾਈਸ ਕੀ ਆ ਅਤੇ ਪਲੱਸ ਫਿਊਲ ਸਰਚਾਰਜ ਕੀ ਆ। ਸੋ ਉੱਥੇ ਤੁਹਾਨੂੰ ਅੰਦਾਜ਼ੇ ਦੇ ਨਾਲ ਚੱਲਣਾ ਪੈਂਦਾ ਹੈਗਾ। ਤੁਹਾਨੂੰ ਉਹ ਮਤਲਬ ਕਿ ਪਿਕ ਐਂਡ ਚੂਜ਼ ਵਾਲੀ ਗੱਲ ਹੋ ਜਾਂਦੀ ਆ। ਤੁਹਾਨੂੰ ਰੀਅਲੀ ਬ੍ਰੋਕਰ ਜਿਹੜਾ ਆ ਉਹ ਤੁਹਾਨੂੰ ਸੈਪਰੇਟ ਨਹੀਂ ਕਰਦਾ ਹੈਗਾ ਕਿ ਮੇਰਾ ਫਿਊਲ ਸਰਚਾਰਜ ਕਿੰਨਾ ਹੈ ਅਤੇ ਮੇਰਾ ਬੇਸ ਰੇਟ ਕਿੰਨਾ ਹੈ। ਸੋ ਇਹ ਜਿਹੜੀ ਥੋੜ੍ਹੀ ਆਪਣੀ ਸਮਝਦਾਰੀ ਨਾਲ ਜਿਹੜੇ ਐਕਸਪੀਰੀਅੰਸਡ ਲੋਕੀ ਹੈਗੇ ਆ, ਉਹ ਥੋੜ੍ਹਾ ਸਮਝਦਾਰੀ ਦੇ ਨਾਲ ਲੋਡ ਲੈਂਦੇ ਹੈਗੇ ਆ। ਇਹ ਬੜਾ ਇੱਕ ਕੰਮ ਹੈਗਾ। ਔਰ ਇੱਥੇ ਹੀ ਰਾਜਕਰਨ ਮੈਂ ਗੱਲ ਕਰਾਂ ਕਿ ਫਿਊਲ ਕਾਰਡ ਦੀ ਗੱਲ ਕਰਦੇ, ਫਿਊਲ ਡਿਸਕਾਊਂਟ ਦੀ ਆਪਾਂ ਗੱਲ ਕਰ ਸਕਦੇ ਹੈਗੇ ਆ ਕਿ ਜਿਹੜਾ ਫਿਊਲ ਡਿਸਕਾਊਂਟ ਹੈਗਾ ਆ ਉਹ ਇਸ ਵੇਲੇ ਬਹੁਤ ਘਟਿਆ ਹੈਗਾ, ਕਿਉਂਕਿ ਜਿਹੜੀ ਕਾਸਟ ਆਫ ਫਿਊਲ ਹੈਗੀ ਆ ਉਹ ਵੱਧ ਗਈ ਹੈਗੀ ਆ। ਸੋ ਜਿੰਨੇ ਵੀ ਫਿਊਲ ਕਾਰਡ ਹੈਗੇ ਆ ਉਹਨਾਂ ਦੇ ਵਿੱਚ ਵੇਰੀਏਬਲ ਹੁੰਦਾ ਆ ਸਾਰਾ ਹੀ। ਸੋ ਫਿਊਲ ਡਿਸਕਾਊਂਟ ਜਿੱਦਾਂ ਜਿੱਦਾਂ ਫਿਊਲ ਦੀ ਪ੍ਰਾਈਸ ਵੱਧ ਰਹੀ ਆ, ਉਹਦੇ ਵਿੱਚ ਫਿਊਲ ਕਾਸਟ ਵੱਧ ਰਹੀ ਆ। ਸੋ ਫਿਊਲ ਕਾਸਟ ਦੇ ਉੱਤੇ ਬਹੁਤ ਡਿਪੈਂਡ ਕਰਦਾ ਹੈਗਾ ਤੁਹਾਡੀ ਜਿਹੜੀ ਡਿਸਕਾਊਂਟ ਹੈਗੇ ਆ। ਔਰ ਮੈਂ ਇਹ ਸਾਰਿਆਂ ਨੂੰ ਬਿਲਕੁਲ ਇਹ ਗੱਲ ਕਹੂੰਗਾ ਕਿ ਜਦੋਂ ਤੁਸੀਂ ਫਿਊਲ ਕਾਰਡ ਲੈਂਦੇ ਹੈਗੇ ਆ ਅਤੇ ਫਿਊਲ ਕਾਰਡ ਦਾ ਸਿਰਫ ਫਿਊਲ ਡਿਸਕਾਊਂਟ ਨਾ ਦੇਖੋ, ਕਿਉਂਕਿ ਉਹਦੇ ਨਾਲ ਦੇ ਨਾਲ ਤੁਹਾਡੀਆਂ ਜਿਹੜੀਆਂ ਫੀਸਾਂ ਹੈਗੀਆਂ ਉਹ ਕਈ ਵਾਰੀ ਬੜੀਆਂ ਸਟਿਫ ਫੀਸਾਂ ਹੁੰਦੀਆਂ ਕਿ ਐਵਰੀ ਟਾਈਮ ਤੁਸੀਂ ਕੋਈ ਟ੍ਰਾਂਜੈਕਸ਼ਨ ਕਰਦੇ ਹੈਗੇ ਉਹਦੇ ਟ੍ਰਾਂਜੈਕਸ਼ਨ ਚਾਰਜ ਹੈਗੇ ਆ। ਕਈਆਂ ਦੀ ਈਅਰਲੀ ਮੈਂਬਰਸ਼ਿਪ ਹੈਗੀ ਆ, ਕਈਆਂ ਦਾ ਕੁਛ ਹੈਗਾ ਆ। ਸੋ ਜਿਹੜੀ ਟ੍ਰਾਂਜੈਕਸ਼ਨ ਚਾਰਜਸ ਹੈਗੇ ਆ ਉਹ ਬਹੁਤ ਹੋ ਜਾਂਦੇ ਆ। ਮੰਥਲੀ ਜਿਹੜੇ ਟ੍ਰਾਂਜੈਕਸ਼ਨ ਚਾਰਜਸ ਉਹ ਕਾਫੀ ਵੱਧ ਜਾਂਦੇ ਹੈਗੇ। ਸੋ ਪਲੀਜ਼ ਜਦੋਂ ਤੁਸੀਂ ਕੋਈ ਫਿਊਲ ਕਾਰਡ ਲੈਂਦੇ ਹੈਗੇ ਆ, ਸਿਰਫ ਉਹਦਾ ਡਿਸਕਾਊਂਟ ਦੇਖ ਕੇ ਨਾ ਲੈ ਲਓ। ਉਹਦੇ ਵਿੱਚ ਇਹ ਦੇਖੋ ਕਿ ਜਿਹੜੀ ਉਹਦੀ ਫਿਊਲ ਦੀ ਜਿਹੜੀ ਆਪਣੀ ਤੁਹਾਡੀਆਂ ਟ੍ਰਾਂਜੈਕਸ਼ਨ ਫੀਸ ਹੈਗੀਆਂ, ਹੋਰ ਫੀਸਿਸ ਕਿੰਨੀਆਂ ਹੈਗੀਆਂ। ਸੋ ਇੱਥੇ ਆਣ ਕੇ ਤੁਸੀਂ ਬਿਲਕੁਲ ਫੈਸਲਾ ਕਰਨ ਲੱਗੇ ਸਾਰੇ ਕਾਰਡ ਜਿਹੜੇ ਆ ਉਹਨਾਂ ਨਾਲ ਗੱਲ ਜ਼ਰੂਰ ਕਰੋ, ਹਰ ਇੱਕ ਨੂੰ ਪੁੱਛੋ। ਜਿਹੜਾ ਆਪਣਾ ਮੈਂ ਦੱਸਦਾ ਕਿ ਜਿਹੜਾ ਆਪਣਾ ਨੈਪਟਾ ਦਾ ਫਿਊਲ ਕਾਰਡ ਹੈਗਾ ਆ ਉਹ ਪੈਟਰੋ ਟੀਏ, AM ਬੈਸਟ, ਰੋਡੀਜ਼ ਇਹਨਾਂ ਸਾਰਿਆਂ ਦੇ ਚੱਲਦਾ ਹੈਗਾ। ਔਰ ਸਾਡੀਆਂ ਕੋਈ ਨੈਪਟਾ ਦੇ ਵੱਲੋਂ ਇਹ ਨੈਗੋਸ਼ੀਏਟ ਕਰਕੇ ਕੋਈ ਵੀ ਫੀਸ ਨਹੀਂ ਹੈਗੀ, ਤੁਹਾਡੀ ਟ੍ਰਾਂਜੈਕਸ਼ਨ ਫੀਸ ਜਾਂ ਕੋਈ ਇਸ ਤਰ੍ਹਾਂ ਦੀ ਮੰਥਲੀ ਜਾਂ ਕੁਛ ਫੀਸ ਨਹੀਂ ਹੈਗੀ। ਸੋ ਡੈਫੀਨੇਟਲੀ ਤੁਸੀਂ ਅੱਜ ਦੀ ਤਰੀਕ ਦੇ ਵਿੱਚ ਫਿਊਲ ਜਿਹੜਾ ਹੈਗਾ ਉਹ ਕਾਫੀ ਮਹਿੰਗਾ ਹੈਗਾ। ਈਵਨ ਟਾਇਰਸ ਬਹੁਤ ਮਹਿੰਗੇ ਹੋ ਰਹੇ ਹੈਗੇ ਆ। ਸੋ ਉਹਦੇ ਲਈ ਵੀ ਜਿਹੜੇ ਡਿਸਕਾਊਂਟਸ ਜਿਹੜੇ ਟਾਇਰਸ ਲਈ ਅਵੇਲੇਬਲ ਹੈਗੇ ਆ। ਸੋ ਪਲੀਜ਼ ਇਸ ਚੀਜ਼ 'ਤੇ ਬਹੁਤ ਧਿਆਨ ਦਿਓ ਕਿ ਫਿਊਲ ਕਾਰਡ ਜਦੋਂ ਲੈਣੇ ਹੈਗੇ ਆ ਉਦੋਂ ਇਹ ਕੋਸ਼ਿਸ਼ ਕਰੋ ਕਿ ਸਾਰੀਆਂ ਜਿਹੜੀਆਂ ਕੰਪਨੀਆਂ ਫਿਊਲ ਕਾਰਡ ਉਹਨਾਂ ਦੇਖੋ ਅਤੇ ਜਿਹੜੀਆਂ ਤੁਹਾਡੀਆਂ ਟ੍ਰਾਂਜੈਕਸ਼ਨ ਫੀਸ ਹੈਗੀਆਂ, ਹੋਰ ਫੀਸਾਂ ਹੈਗੀਆਂ, ਉਹ ਜ਼ਰੂਰ ਧਿਆਨ 'ਚ ਰੱਖੋ ਕਿ ਉਹਨਾਂ ਦੇ ਉਹ ਵੀ ਜਿਹੜੀਆਂ ਮੰਥਲੀ ਐਡ ਅਪ ਹੋ ਜਾਂਦੀਆਂ। ਜੀ ਬਿਲਕੁਲ। ਅਤੇ ਸਰੋਤਿਓ ਜਿਹੜਾ ਆ ਉਹ ਜ਼ਰੂਰ ਤੁਸੀਂ ਜਿਹੜਾ ਸਾਰੀਆਂ ਚੀਜ਼ਾਂ ਦੇ ਉੱਤੇ ਗੌਰ ਜਿਹੜਾ ਉਹ ਰੱਖਿਆ ਕਰੋ। ਇੱਕ ਚੀਜ਼ ਜਿਹੜੀ ਰਾਈਟ ਨਾਓ ਦੇਖਣ ਨੂੰ ਰਮਨ ਜੀ ਆਪਾਂ ਨੂੰ ਇਹ ਮਿਲ ਰਹੀ ਆ, ਇਕੋਨਮੀ ਦੀ ਜੇ ਆਪਾਂ ਗੱਲ ਕਰਦੇ ਜਾਈਏ, ਜੋਬਲੈਸ ਕਲੇਮ ਜਿਹੜੇ ਆ ਉਹ 14,000 ਹੋਰ ਘਟੇ ਆ। ਇਕੋਨਮੀ ਕਹਿੰਦੇ ਆ ਵੀ ਰੀਬਾਊਂਡ ਕਰ ਰਹੀ ਆ। ਅੱਜ ਜਿਹੜੀ ਆ ਲੇਬਰ ਡਿਪਾਰਟਮੈਂਟ ਉਹਨਾਂ ਨੇ ਕੁਛ ਆંકੜੇ ਜਿਹੜੇ ਉਹ ਜਾਰੀ ਕੀਤੇ ਆ ਜਿਹੜੇ 5 ਅਗਸਤ ਨੂੰ। ਇਸ ਦੇ ਵਿੱਚ ਪਿਛਲੇ ਹਫਤੇ ਦੇ ਨਾਲੋਂ ਜਿਹੜੇ ਆ ਉਹ ਡਰੋਪ ਹੋਏ ਨੇ ਅਤੇ 3,85,000 ਜਿਹੜੇ ਫਸਟ ਟਾਈਮ ਅਨਇੰਪਲੋਇਮੈਂਟ ਬੈਨੀਫਿਟ ਜਿਨ੍ਹਾਂ ਨੇ ਅਪਲਾਈ ਕੀਤੇ ਆ ਉਹ ਇਸ ਵਾਰ ਜਿਹੜੇ ਉਹ ਰਹੇ ਆ। ਸੋ ਜੋਬ ਮਾਰਕੀਟ ਵੀ ਰੀਬਾਊਂਡ ਹੋ ਰਹੀ ਹੈ, ਕਹਿੰਦੇ ਤੇਜ਼ੀ ਦੇ ਨਾਲ ਜਿਹੜਾ ਉਹ ਵਧਿਆ ਆ। ਪਰ ਇਹ ਹੁਣ ਕਰੋਨਾ ਵਾਇਰਸ ਜਿਹੜਾ ਡੈਲਟਾ ਵੇਰੀਐਂਟ ਆ ਉਹ ਇੱਕ ਵਾਰੀ ਫੇਰ ਫੈਲ ਰਿਹਾ ਹੈਗਾ ਆ, ਉਹਦੇ ਕੇਸਿਸ ਜਿਹੜੇ ਮੁੜ ਦੁਬਾਰਾ ਵੱਧ ਰਹੇ ਆ, ਉਸ ਦਾ ਅਸਰ ਜਿਹੜਾ ਉਹ ਦੇਖਿਆ ਜਾ ਸਕਦਾ ਆ। ਮੇਬੀ ਜਿਹੜਾ ਉਸ ਦੇ ਉੱਤੇ ਪਵੇ। ਪਰ ਇਹ ਆ ਵੀ ਜੇ ਆਪਾਂ ਚਾਹੁੰਦੇ ਵੀ ਇਕੋਨਮੀ ਜਿਹੜੀ ਸਟੈਡਲੀ ਹੌਲੀ ਹੌਲੀ ਜਿਹੜੀ ਉਹ ਤਾਂ ਨੂੰ ਜਾਂਦੀ ਰਹੇ ਤਾਂ ਆਪਾਂ ਸਾਰਿਆਂ ਨੂੰ ਆਪਣਾ ਬਣਦਾ ਯੋਗਦਾਨ ਉਸ ਦੇ ਵਿੱਚ ਇਹੀ ਆ ਵੀ ਜਿੱਥੇ ਜਿੱਥੇ ਵੀ ਹੈਗੀਆਂ ਆ ਹਦਾਇਤਾਂ ਜਿਸ ਹਿਸਾਬ ਦੇ ਨਾਲ ਉਸ ਹਿਸਾਬ ਦੇ ਨਾਲ ਚੱਲੀਏ ਤਾਂ ਜੋ ਜਿਹੜੇ ਇਹ ਨੰਬਰ ਨਾ ਵਧਣ ਅਤੇ ਫਿਰ ਬਾਅਦ ਦੇ ਵਿੱਚ ਐਵੇਂ ਲੋਕਡਾਊਨ, ਬਿਜ਼ਨਸਿਸ ਬੰਦ ਅਤੇ ਉਹ ਸਾਰਾ ਕੁਛ ਜਿਹੜਾ ਆ ਘਰਾਂ ਦੇ ਵਿੱਚ
ਬੰਦ ਹੋ ਕੇ ਬਹਿ ਜਾਣਾ, ਉਹ ਸਾਰਾ ਕੁਛ ਜਿਹੜਾ ਉਹ ਨਾ ਹੋਵੇ। ਸੋ ਚੀਜ਼ ਜਿਹੜਾ ਧਿਆਨ ਰੱਖਣ ਦੀ ਜ਼ਰੂਰਤ ਆ। ਪਰ ਜੋਬ ਮਾਰਕੀਟ ਜਿਹੜੀ ਆ ਓਵਰਆਲ ਜਿਹੜੇ ਇਨੀਸ਼ੀਅਲ ਕਲੇਮਸ ਜਿਹੜੇ ਆ ਉਹ ਪਿਛਲੇ ਹਫਤੇ ਵਾਲੇ ਆ ਉਹ 3,85,000 ਦੇ ਉੱਤੇ ਆਏ ਆ US ਲੇਬਰ ਡਿਪਾਰਟਮੈਂਟ ਦੇ ਦੁਆਰਾ। ਅਤੇ ਇੰਸ਼ੋਰਡ ਅਨਇੰਪਲੋਇਮੈਂਟ ਜਿਹੜੀ ਆ ਉਸ ਦੇ ਵਿੱਚ ਵੀ 3.5 ਲੱਖ ਤੋਂ ਵੱਧ ਜਿਹੜੇ ਆ ਉਸ ਦੇ ਵਿੱਚ ਕਟੌਤੀ ਆਈ ਹੈ। ਇਹਦਾ ਮਤਲਬ ਵੀ ਇਹਨਾਂ ਲੋਕਾਂ ਨੂੰ ਇੱਧਰ ਜਿਹੜੀ ਮਿਆਦ ਮੁੱਕ ਗਈ ਆ ਉਹਨਾਂ ਦੀ ਅਨਇੰਪਲੋਇਮੈਂਟ ਮਿਲਣ ਦੀ, ਅਤੇ ਜਾਂ ਫਿਰ ਉਹਨਾਂ ਨੂੰ ਜੋਬਸ ਜਿਹੜੀਆਂ ਉਹ ਲੱਭ ਗਈਆਂ। ਉਹ 3 ਮਿਲੀਅਨ ਤੋਂ ਘੱਟ ਗਿਆ ਹੈ, 2.9 ਮਿਲੀਅਨ ਦੇ ਉੱਤੇ ਜਿਹੜਾ ਇਹ ਆંકੜਾ ਇਸ ਟਾਈਮ ਆ ਚੁੱਕਾ ਹੈਗਾ ਆ। ਫਰਵਰੀ 2020 ਜਦੋਂ ਪੈਂਡੈਮਿਕ ਦੀ ਸ਼ੁਰੂਆਤ ਹੋਈ ਸੀ ਉਸ ਦੇ ਨਾਲੋਂ ਅਜੇ ਵੀ ਅਮਰੀਕਾ ਦੇ ਵਿੱਚ 6.8 ਮਿਲੀਅਨ ਘੱਟ ਜੋਬਸ ਨੇ। ਉਹਦੇ ਨਾਲੋਂ ਇੰਨੀਆਂ ਘੱਟ ਜਿਹੜੀਆਂ ਜੋਬਸ ਆ ਉਹ ਜਿਹੜੀਆਂ ਹੋ ਰਹੀਆਂ ਨੇ। ਮਈ ਦੇ ਵਿੱਚ 9.2 ਮਿਲੀਅਨ ਰਿਕਾਰਡ ਜਿਹੜੀਆਂ ਆ ਜੋਬ ਓਪਨਿੰਗਸ ਜਿਹੜੀਆਂ ਉਹ ਹੋਈਆਂ ਸੀਗੀਆਂ। ਉਸ ਤੋਂ ਬਾਅਦ ਦੇ ਵਿੱਚ ਹੌਲੀ ਹੌਲੀ ਜਿਹੜਾ ਆ ਉਹ ਆંકੜੇ ਜਿਹੜੇ ਉੱਧਰ ਨੂੰ ਭਰ ਰਹੇ ਹੈਗੇ ਨੇ। ਬਿਲਕੁਲ ਰਾਜਕਰਨ, ਜਿਹੜੀ ਇਹ ਚੀਜ਼ ਹੈਗੀ ਸਿਚੁਏਸ਼ਨ ਹੈਗੀ ਹੈ ਨਾ ਇਸ ਵੇਲੇ, ਤੁਸੀਂ ਮੇਰੇ ਖਿਆਲ ਸੁਣਨ ਵਾਲੇ ਸਾਰੇ ਜਿਹੜੇ ਆ ਇਹ ਮਹਿਸੂਸ ਕਰ ਰਹੇ ਹੋਗੇ ਕਿ ਜਦੋਂ ਤੁਸੀਂ ਕਿਸੇ ਰੈਸਟੋਰੈਂਟ ਜਾਂਦੇ ਹੈਗੇ ਆ ਅਤੇ ਉੱਥੇ ਤੁਹਾਡਾ ਵੇਟ ਟਾਈਮ ਬਹੁਤ ਜ਼ਿਆਦਾ ਹੈਗਾ ਜਾਂ ਤੁਹਾਡੀ ਸਰਵਰ ਜਿਹੜੇ ਹੈਗੇ ਆ ਬਹੁਤ ਡਿਲੇ ਹੁੰਦੀ ਆ। ਉਹ ਬੇਸਿਕਲੀ ਇਸੇ ਕਰਕੇ ਆ ਕਿ ਵਰਕ ਫੋਰਸ ਦੀ ਬਹੁਤ ਕਮੀ ਹੈਗੀ ਆ। ਔਰ ਰੀਸੈਂਟਲੀ ਅਮਰੀਕਨ ਏਅਰਲਾਈਨਸ ਨੇ ਮੇਰੇ ਖਿਆਲ ਲੇਟਲੀ 700 ਫਲਾਈਟਸ ਜਿਹੜੀਆਂ ਕੈਂਸਲ ਕੀਤੀਆਂ ਹੈਗੀਆਂ ਕਿ ਉਹਨਾਂ ਦੇ ਕੋਲ ਜਿਹੜੀ ਆ ਉਹ ਜਿਹੜੀ ਆ ਆਪਣੀ ਇੰਪਲੋਈ ਸ਼ੋਰਟੇਜ ਜਿਹੜੀ ਚੱਲ ਰਹੀ ਹੈਗੀ ਆ। ਸੋ ਇਹ ਮਸਲਾ ਜਿਹੜਾ ਆ ਜਿੰਨੀ ਦੇਰ ਤੱਕ ਰਾਜਕਰਨ ਜਿਹੜੀ ਫ੍ਰੀ ਵਾਲੀ ਮਨੀ ਹੈਗੀ ਆ ਨਹੀਂ ਬੰਦ ਹੁੰਦੀ ਉਨੀ ਦੇਰ ਤੱਕ ਸ਼ਾਇਦ ਇਹ ਜਿਹੜਾ ਸਿਚੁਏਸ਼ਨ ਹੈਗੀ ਆ ਇੰਪਲੋਇਮੈਂਟ ਦੇ ਵਿੱਚ ਇਹ ਬਣੀ ਰਹੂਗੀ। ਬਾਕੀ ਦੂਸਰੀ ਗੱਲ ਹੈ ਕਿ ਜਿਹੜੀ ਇਸ ਵੇਲੇ ਰਾਜਕਰਨ ਨੇ ਜਿੱਦਾਂ ਗੱਲ ਕੀਤੀ ਕਿ ਪ੍ਰੀਕਾਸ਼ਨਸ ਜਿਹੜੇ ਆ ਉਹ ਜ਼ਰੂਰ ਲਓ ਆਪਣੇ ਜਿੱਥੇ ਤੁਸੀਂ ਹੈਗੇ ਆ, ਵੱਧ ਤੋਂ ਵੱਧ ਜਿੰਨਾ ਪ੍ਰੀਕਾਸ਼ਨ ਲੈ ਸਕਦੇ ਆ। ਜੀ ਰੁਪਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਭਾਈ ਸਾਹਿਬ ਕਰ ਰਹੇ ਨੇ ਪ੍ਰੋਗਰਾਮ। ਤੁਸੀਂ ਮੈਂ ਡਰਾਈਵ ਕਰ ਰਿਹਾ, ਟਰੱਕ ਡਰਾਈਵਰ। ਮੈਂ ਕਾਫੀ ਦੇਰ ਤੋਂ ਟਰੱਕ ਚਲਾਉਂਦਾ। ਮੈਂ ਤੁਹਾਨੂੰ ਦੱਸਣ ਲੱਗਾ ਵੀ ਸਾਡੇ ਜਿਹੜੇ ਬੰਦੇ ਟਰੱਕ ਚਲਾਉਂਦੇ ਆ 2% ਤਾਂ ਮੈਂ ਦੇਖਿਆ ਵੀ ਉਹ ਦੋਵੇਂ ਲੱਤਾਂ ਹੀ ਬਰਾਬਰ ਰੱਖ ਲੈਂਦੇ ਆ। ਸਟੀਅਰਿੰਗ ਉਹਨਾਂ ਦਾ ਹੱਥ 'ਚ ਹੁੰਦਾ ਆ, ਉਹ ਡਰਾਈਵ ਕਰਦੇ ਵੀ ਉਹ ਬ੍ਰੇਕ ਲੈਣੀ ਨਹੀਂ, ਥੱਕ ਜਾਂਦੇ ਆ, ਰੁਕਦੇ ਨਹੀਂ। ਫਿਰ ਜੇ ਸਾਡੇ 20% ਬੰਦੇ ਆ ਜਿਹੜੇ ਰੋਡ ਦੇ ਉੱਤੇ ਚੱਲਦੇ ਆ ਅਤੇ ਉਹਨਾਂ ਨੂੰ ਜੇ ਬਾਥਰੂਮ ਵੀ ਆ ਗਿਆ ਨਾ, ਮੈਂ ਸ਼ੋਲਡਰ 'ਤੇ ਕੱਢ ਕੇ ਉੱਥੇ ਰੋਕ ਕੇ ਫਿਰ ਆਪਣਾ ਜਿਹੜਾ ਕਿਰਿਆ ਕਰਮ ਕਰਨਾ ਆ। ਅਤੇ ਉਹਨਾਂ ਨੇ ਨਾ ਕੋਈ ਐਗਜ਼ਿਟ ਕੱਢਣਾ, ਨਾ ਕੋਈ ਰੈਸਟ ਰੂਮ 'ਤੇ ਰੁਕਣਾ ਆ। ਇੰਨੀਆਂ ਵੱਡੀਆਂ ਗਲਤੀਆਂ ਕਰਦੇ ਨੇ, ਲੌਗ ਬੁੱਕ 'ਚ ਬੜੀਆਂ ਕਰਦੇ ਨੇ। ਸਾਡੇ ਸਾਰੇ ਪੰਜਾਬੀ ਜਿਹੜੇ ਆ ਉਹ ਸਾਰੇ ਪੰਜਾਬੀ ਇਹਨਾਂ ਚੀਜ਼ਾਂ ਦੇ ਵਿੱਚ ਇਹ ਕਰਦੇ। 1-2 ਬੰਦੇ ਖਰਾਬ ਆ, ਸਾਰੇ ਬਦਨਾਮ ਹੁੰਦੇ ਇਹਦੇ ਵਿੱਚ। ਫਿਰ ਜੀ ਲੌਗ ਬੁੱਕ ਵੀ ਬਹੁਤ ਗੜਬੜ ਕਰਦੇ ਆ, ਬੰਦ ਕਰ ਲੈਂਦੇ ਆ। 100 ਮੀਲ ਉਹ ਹੀ ਚਲਾਈ ਜਾਣਾ, ਜਿੱਥੇ ਜਾ ਕੇ ਉਹਨੂੰ ਫਿਰ ਔਨ ਕਰ ਲੈਂਦੇ ਆ। ਉਹ ਪਤਾ ਨਹੀਂ ਕੀ ਹਿਸਾਬ ਕਿਤਾਬ ਕਰਦੇ ਨੇ, ਬੰਦ ਹੀ ਕਰ ਲੈਣੀ ਥੱਲੇ, ਉੱਦਾਂ ਹੀ ਚਲਾਈ ਜਾਣਾ ਬਗੈਰ ਲੌਗ ਬੁੱਕ ਦੇ। ਕੋਈ ਹੈਪਨ ਵਾਪਰ ਜੇ ਰੋਡ ਤੇ ਉਹ ਕੌਣ ਕਵਰ ਕਰੇਗਾ ਜਾਂ ਕਿੱਦਾਂ ਹੋਏਗਾ? ਇਹ ਮਾੜਾ ਜਿਹਾ ਦੱਸੋ ਆਪਣੀ ਜਿਹੜੀ ਜਨਤਾ ਕਰਦੀ ਕਰਾਂਗੀ। ਬਿਲਕੁਲ ਜੀ, ਜਿਹੜਾ ਤੁਸੀਂ ਗੱਲ ਕੀਤੀ ਹੈ ਬਿਲਕੁਲ ਕਾਫੀ ਸਹੀ ਹੈਗੀ ਆ। ਔਰ ਲੌਗ ਬੁੱਕ ਦੀ ਚੋਰੀ ਤਾਂ ਜਿਹੜੀ ਆ ਉਹ ਤਾਂ ਤੁਸੀਂ ਕਹਿ ਲਓ ਵੀ ਇੱਕ ਸਿਖਰਾਂ 'ਤੇ ਪਹੁੰਚੀ ਹੋਈ ਹੈ ਇਸ ਵੇਲੇ। ਜਿਹੜੇ ਲੋਕੀ ਹੈਗੇ ਆ, ਮੁੰਡੇ ਹੈਗੇ ਆ, ਡੈਫੀਨੇਟਲੀ ਟਰੱਕ ਡਰਾਈਵ ਕਰਨ ਲੱਗੇ ਇੱਦਾਂ, ਕਿਉਂਕਿ ਟਰੱਕ ਆਟੋਮੈਟਿਕ ਹੈਗੇ ਆ, ਇਸ ਕਰਕੇ ਬੈਠ ਜਾਂਦੇ ਹੈਗੇ ਆ। ਸੋ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਸ਼ੋਲਡਰ 'ਤੇ ਖੜ੍ਹਾ ਕਰਕੇ ਬਾਥਰੂਮ ਵਗੈਰਾ ਕਰਨ ਦੀ ਜਾਂ ਕੁਛ ਵੀ ਕਰਨ ਦੀ, ਮੈਂ ਅੱਜ ਹੀ ਨਿਊਜ਼ ਪੜ੍ਹ ਰਿਹਾ ਸੀਗਾ ਕਿ ਕੋਈ ਆਪਣਾ ਹੀ ਬੰਦਾ ਹੈਗਾ, ਇਹ ਸ਼ਾਇਦ ਲੱਗਦਾ ਆਪਣਾ ਹੈਗਾ ਫੋਟੋ ਦੇ ਵਿੱਚ, ਪਰ ਨਾਂ ਨਹੀਂ ਉਹਦਾ ਦੱਸਿਆ ਜੇ। ਉਹਨੂੰ ਇਸ ਤਰ੍ਹਾਂ ਹੀ ਉਹਨੇ ਆਪਣਾ ਕੋਈ ਔਰਚਰਡ ਸੀਗਾ, ਆਪਣਾ ਬਾਗ ਸੀਗਾ ਆੜੂਆਂ ਦਾ, ਉਹਦੇ ਵਿੱਚ ਖੜ੍ਹ ਕੇ ਅਤੇ ਹੀ ਵਾਜ਼ ਡੂਇੰਗ ਵਰਕ, ਜੋ ਤੁਸੀਂ ਕਹਿ ਰਹੇ ਆਪਣਾ ਰੈਸਟਰੂਮ ਬਣਾ ਲਿਆ ਉੱਥੇ, ਅਤੇ ਉਹ ਪੁਲਿਸ ਨੇ ਅਰੈਸਟ ਕੀਤਾ ਹੈਗਾ। ਸੋ ਇਹ ਜੇ ਚੀਜ਼ ਕਰਦੇ ਹੈਗੇ, ਜੇ ਪੁਲਿਸ ਦੀ ਨਜ਼ਰ ਪੈਂਦੀ ਹੈਗੀ ਆ ਅਤੇ ਡੈਫੀਨੇਟਲੀ ਉਹ ਤੁਸੀਂ ਅਰੈਸਟ ਹੋ ਸਕਦੇ ਇਹਦੇ ਵਿੱਚ। ਅਤੇ ਦੂਸਰੀ ਗੱਲ ਹੈ ਕਿ ਅਗੇਨ ਫਿਰ ਅਸੀਂ ਉਹੀ ਗੱਲ ਕਰਾਂਗੇ ਕਿ ਜਿਹੜੀ ਕੰਪਲੇਂਟ ਦਾ ਮਸਲਾ ਹੈਗਾ ਉਹ ਜ਼ਰੂਰ ਆਪਣਾ ਸ਼ੁਰੂ ਕਰੋ। ਜੀ ਇਹਦੇ ਵਿੱਚ ਨਾ ਮੈਂ ਦੱਸਦਾ ਜਾਵਾਂ, ਜਿਹੜੀ ਗੱਲ ਇਹ ਕੀਤੀ ਆ, ਪਬਲਿਕ ਇਨਡੀਸੈਂਸੀ ਇੱਕ ਸੈਕਸ ਕ੍ਰਾਈਮ ਆ, ਅਤੇ ਬਾਅਦ ਦੇ ਵਿੱਚ ਫਿਰ ਦੇਖ ਲਿਓ ਵੀ 6 ਮਹੀਨੇ ਤੱਕ ਦੀ ਜਿਹੜੀ ਆ ਉਹ ਸਜ਼ਾ ਵੀ ਹੁੰਦੀ ਆ, $1000 ਦਾ ਫਾਈਨ ਵੀ ਜਿਹੜਾ ਉਹ ਹੋ ਜਾਂਦਾ ਆ। ਇੱਦਾਂ ਦਾ ਕੰਮ ਜਿਹੜਾ ਉਹ ਨਾ ਕਰੋ ਭਾਈ,
ਕਿਉਂ ਜਿਹੜਾ ਆ ਉਹ ਬਦਨਾਮ ਕਰਨ ਲੱਗੇ ਆ। ਤੁਸੀਂ ਕੀ ਇੰਨਾ ਕੁ ਕਿਹੜੇ 5 ਮਿੰਟ ਤੁਸੀਂ 10 ਮਿੰਟ ਜਿਹੜੇ ਉਹ ਬਚਾ ਲੈਣੇ ਆ ਜਿਹਦੇ ਲਈ ਤੁਸੀਂ 6 ਮਹੀਨੇ ਜੇਲ੍ਹ ਦੇ ਵਿੱਚ ਜਾਂ $1000 ਫਾਈਨ ਤੇ ਬਾਅਦ ਦੇ ਵਿੱਚ ਫਿਰ ਤੁਹਾਡੇ ਉੱਤੇ ਨਾਲੇ ਸੈਕਸ ਕ੍ਰਾਈਮ ਦਾ ਜਿਹੜਾ ਉਹ ਧੱਬਾ ਲੱਗੂਗਾ। ਇਹ ਕੋਈ ਚੰਗਾ ਨਹੀਂ ਹੈਗਾ। ਸੋ ਇੱਦਾਂ ਦੇ ਜਿਹੜੇ ਪੁੱਠੇ ਕੰਮ ਜਿਹੜੇ ਉਹ ਨਾ ਕਰਿਆ ਕਰੋ। ਸਾਰਿਆਂ ਨੂੰ ਜਿਹੜਾ ਬਾਅਦ ਦੇ ਵਿੱਚ ਤੁਸੀਂ ਬਦਨਾਮ ਕਰਨ ਲੱਗਿਆ ਮਿੰਟ ਨਹੀਂ ਜਿਹੜਾ ਉਹ ਦੂਜਿਆਂ ਨੇ ਜਿਹੜਾ ਉਹ ਲਾਉਣਾ ਹੁੰਦਾ ਹੈ। ਅਤੇ ਉਹਨਾਂ ਦੀ ਵੀ ਚਲੋ ਗਲਤੀ, ਸਾਰਿਆਂ ਨੂੰ ਜਰਨਲਾਈਜ਼ ਸਟੀਰੀਓਟਾਈਪ ਕਰ ਦਿੰਦੇ ਆ, ਪਰ ਦੇਖਣਾ ਪੈਣਾ ਆ ਆਪਾਂ ਨੂੰ, ਆਪਣਿਆਂ ਨੂੰ ਹੀ ਜਿਹੜਾ ਉਹ ਇਸ ਚੀਜ਼ ਦੇ ਵਿੱਚ ਰੋਕੋ, ਉਹਨਾਂ ਨੂੰ ਇਸ ਹਿਸਾਬ ਦੇ ਨਾਲ ਕਰੋ। ਬਾਕੀ ਜਿਹੜਾ ਗਲਤ ਕਰ ਰਿਹਾ ਹੈਗਾ ਭਾਈ ਉਹਦੀ ਸ਼ਿਕਾਇਤ ਕਰਿਆ ਕਰੋ, ਉਹਦੇ ਵਿੱਚ ਕੋਈ ਲਿਹਾਜ਼ ਨਾ ਕਰੋ। ਹੁਣ ਜੇ ਨਹੀਂ ਮੰਨ ਰਿਹਾ ਇੱਕ ਦੋ ਵਾਰੀ ਕਹਿਣ ਦੇ ਉੱਤੇ ਤਾਂ ਫਿਰ ਉਸ ਤੋਂ ਬਾਅਦ ਦੇ ਵਿੱਚ ਹੋਰ ਕੋਈ ਚਾਰਾ ਨਹੀਂ ਹੈਗਾ। ਅਤੇ ਅਜਿਹੇ ਬੰਦੇ ਇੰਡਸਟਰੀ ਦੇ ਵਿੱਚ ਨਹੀਂ ਚਾਹੀਦੇ। ਇਹ ਇੱਕ ਇੰਡਸਟਰੀ ਦੀ ਨਹੀਂ, ਹਰ ਇੱਕ ਇੰਡਸਟਰੀ ਦੀ ਜਿਹੜੀ ਇਹ ਗੱਲ ਹੁੰਦੀ ਆ। ਸੋ ਸਾਫ਼ ਸੁਥਰੀ ਜਿਹੜੀ ਉਹ ਖੁਦ ਹੀ ਜਿਹੜੀ ਉਹ ਰੱਖਣੀ ਪੈਂਦੀ ਆ। ਜਿੱਥੇ ਖਾਣਾ ਆ, ਜਿੱਥੇ ਪੀਣਾ ਆ, ਜਿੱਥੇ ਸਾਰਾ ਕੁਛ ਕਰਨਾ ਆ, ਉਹ ਥਾਂ ਜਿਹੜੀ ਉਹ ਸਾਫ਼ ਰਵੇ, ਉਹਦੇ ਵਿੱਚ ਹੀ ਬਿਹਤਰੀ ਆ। ਨਹੀਂ ਤਾਂ ਬਾਅਦ ਦੇ ਵਿੱਚ ਕਿਤੇ ਮੱਖੀ ਡਾਊਂਗੇ, ਕਿਤੇ ਕੁਛ ਆਊਗਾ, ਕਿਤੇ ਕੁਛ ਕਰੂੰਗੇ, ਫਿਰ ਕੀ ਕੁਛ ਕਰਦੇ ਰਹੋਗੇ। ਸੋ ਤੁਸੀਂ ਉਸ ਚੀਜ਼ ਦੇ ਵਿੱਚ ਫਿਰ ਬਿਜ਼ੀ ਜਿਹੜਾ ਉਹ ਹੋ ਜਾਣਾ। ਅਤੇ ਰਮਨ ਜੀ ਬਹੁਤ ਬਹੁਤ ਸ਼ੁਕਰੀਆ। ਸਮਾਂ ਵੀ ਆਪਣੇ ਇਹਦੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਹੈ ਜੀ, ਅਤੇ ਮਿਲਦੇ ਹਾਂ ਜੀ ਫਿਰ ਅਗਲੀ ਵਾਰੀ। ਧੰਨਵਾਦ ਜੀ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਤੇ ਬਿਲਕੁਲ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਅਤੇ ਨਾਲ ਹੀ ਦੱਸ ਜਾਈ ਵੀ ਜਿਹੜੇ ਫਿਊਲ ਕਾਰਡ ਦੀ ਜਿੱਦਾਂ ਇਹ ਗੱਲ ਕਰ ਰਹੇ ਸੀਗੇ, ਸੋ ਆਪਣੇ ਕੋਲ ਵੀ ਇੱਕ ਪ੍ਰੋਗਰਾਮ ਹੈਗਾ ਜਿਸ ਦੇ ਵਿੱਚ ਕੋਈ ਵੀ ਵੀਕਲੀ, ਮੰਥਲੀ ਜਾਂ ਈਅਰਲੀ ਕੋਈ ਵੀ ਫੀਸ ਨਹੀਂ ਹੈਗੀ। ਜਦੋਂ ਮਰਜ਼ੀ ਤੁਸੀਂ ਕੈਂਸਲ ਵੀ ਕਰ ਸਕਦੇ ਹਾਂ। TA, ਪੈਟਰੋ, ਸੈਬਰੋਜ਼, ਰੋਡ ਰੇਂਜਰਸ, AM ਬੈਸਟ, ਬਹੁਤ ਸਾਰੇ ਜਿਹੜੇ ਇਸ ਜਿੱਥੋਂ ਤੁਸੀਂ ਫਿਊਲ ਭਰਾਉਂਦੇ ਆ ਉਹਨਾਂ ਦੇ ਲਈ ਸਪੈਸ਼ਲ ਫਿਊਲ ਕਾਰਡ ਜਿਹੜਾ ਆ ਉਹ ਅਵੇਲੇਬਲ ਹੈਗਾ ਆ। ਸੋ ਜਿੰਨੇ ਵੀ ਕੈਰੀਅਰਸ ਆ ਉਹਨਾਂ ਨੂੰ ਪੂਰਾ ਡਿਸਕਾਊਂਟ ਜਿਹੜਾ ਆ ਉਹ ਉਸ ਦੇ ਵਿੱਚ ਮਿਲੇਗਾ। ਉਸ ਦੇ ਲਈ ਜਾਣਕਾਰੀ ਲਈ ਤੁਸੀਂ ਜਿਹੜੇ ਜੀ ਕਾਲ ਕਰ ਸਕਦੇ ਹੋ 408-272-2600, 4082722600 ਦੇ ਉੱਤੇ, 408-272-2600 ਦੇ ਉੱਤੇ। ਅਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ। ਇਸ ਤੋਂ ਅਗਲਾ ਜਿਹੜਾ ਪ੍ਰੋਗਰਾਮ ਆ ਉਹ ਆਵੇਗਾ ਜੀ ਆਤਮਿਕ ਆਨੰਦ 11 ਵਜੇ ਤਾਈਂ। ਫਿਰ ਜਿਹੜਾ ਜੀ ਪ੍ਰੋਗਰਾਮ 11 ਤੋਂ 12:30 ਵਜੇ ਤੱਕ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਜਿਹੜਾ ਜੀ ਹਾਸੇ ਚਾਰੇ ਪਾਸੇ। 12:30 ਤੋਂ 2 ਵਜੇ ਤੱਕ ਕੁਝ ਗੱਲਾਂ, ਕੁਝ ਗੀਤ। 2 ਤੋਂ ਲੈ ਕੇ 3:30 ਵਜੇ ਤੱਕ ਪ੍ਰੋਗਰਾਮ ਨਜ਼ਰੀਆ। 3:30 ਵਜੇ ਜਿਹੜਾ ਜੀ ਅੱਜ ਵੀਰਵਾਰ ਦੇ ਦਿਨ ਪੇਸ਼ ਕੀਤਾ ਜਾਂਦਾ ਹੈ ਪ੍ਰੋਗਰਾਮ ਸਿਹਤ ਸੰਭਾਲ ਦਾ। ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ 4 ਵਜੇ ਜਿਹੜਾ ਉਹ ਆਵੇਗਾ ਇਤਿਹਾਸ ਦੇ ਝਰੋਖੇ 'ਚੋਂ। 5:40 ਦੇ ਉੱਤੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ ਤੁਹਾਡੇ ਲਈ ਪੇਸ਼ ਕੀਤਾ ਜਾਊਗਾ। ਅਤੇ ਉਸ ਤੋਂ ਬਾਅਦ ਦੇ ਵਿੱਚ 6 ਤੋਂ 8 ਵਜੇ ਦੇ ਦਰਮਿਆਨ ਜਿਹੜਾ ਜੀ ਤੁਸੀਂ ਜਿਹੜਾ ਜੀ ਜਿਹੜੇ ਜੀ ਉਹ ਗੁਰਬਾਣੀ ਦੇ ਜਿਹੜੇ ਪ੍ਰੋਗਰਾਮ ਆ ਉਹ ਜਿਹੜੇ ਜੀ ਤੁਸੀਂ ਸੁਣ ਸਕਦੇ ਹੈਗੇ ਆ, ਉਹ ਸਰਵਣ ਕਰੋਗੇ। ਅਤੇ 8:30 ਵਜੇ ਫਿਰ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ ਜੀ ਖਬਰ 'ਤੇ ਨਜ਼ਰ ਬਲਤੇਜ ਪੰਨੂ ਹੋਣਾ ਦੇ ਨਾਲ। ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਅੱਜ ਰਾਤ ਨੂੰ 9 ਵਜੇ ਪਾਣੀ 'ਚ ਮਧਾਣੀ ਪ੍ਰੋਗਰਾਮ ਜਿਹੜਾ ਉਹ ਪੇਸ਼ ਕੀਤਾ ਜਾਊਗਾ। ਸੋ ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਗੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।